ਜਿਹੜਾ ਬੋਲ ਜਿੱਤਦਾ ਵਾ ਉਹਨੂੰ ਆਪਣੇ ਬੋਲ ਤਿਆਰ ਕਰਕੇ ਹਰਾਉਣ। ਇਹ ਨਾ ਕਹਿਣ ਕਿ ਪੱਲੇ ਅੱਡਣ ਵੀ ਯਾਰ ਲਾਏ ਹਰ ਜਾਏ। ਆਪਣੇ ਤਿਆਰ ਕਰਨ, ਆਪਣੇ ਤਿਆਰ ਕਰਕੇ ਉਹਨਾਂ ਨੂੰ ਹਰਾਉਣ। ਸਹੀ ਜੀ। ਯਾਨੀ ਦਵਾ ਨਾ ਕਰਨ ਵੀ ਆ ਉਹ ਹਰ ਜਾਏ, हरू ਤਾਂ ਤਦੀ ਜੇ ਸਾਡੇ ਭੱਜਦੇ ਹੋਣਗੇ ਤਾਂ ਹਰੂਗਾ। ਗੱਲ ਨਹੀਂ ਜੀ, ਨਹੀਂ ਮਿਲਣਾ ਤਾਂ ਅੱਛੀ ਗੱਲ ਆ, ਲੇਕਿਨ ਇਹ ਕੱਪ ਦੀ ਖਾਤਰ ਕਰਦੇ ਆ। ਅੱਜ ਕੱਪ ਜਿੱਤ ਲਿਆ, ਦੂਏ ਦਿਨ ਦੂਏ ਪਾਸੇ, ਤੀਏ ਦਿਨ ਤੀਏ ਪਾਸੇ, ਇਹ ਗੱਲ ਨਹੀਂ ਨਾ ਅੱਛੀ। ਹਾਂਜੀ ਹਾਂਜੀ, ਉੱਦਾਂ ਮਿਲ ਜੁਲ ਕੇ ਰਹਿਣ, ਸ਼ੌਕ ਨੂੰ ਸ਼ੌਕ ਰੱਖਣ, ਲੜਾਈ ਨਾ ਕਰਨ, ਲੜਨ ਬੋਲਣ ਨਾ, ਠੀਕ ਆ, ਆਪਣਾ ਸ਼ੌਕ ਕਰਨ। ਸਹੀ ਜੀ। ਇਹ ਤਾਂ ਨਹੀਂ ਵੀ ਬੋਲ ਸਿਰਫ ਕੱਪ ਦੀ ਖਾਤਰ। ਬਹੁਤ ਚੰਗਾ ਸ਼ੌਕ ਸੀ, ਅਸੀਂ ਬਹੁਤ ਉਹਦਾ ਇਹਤਰਾਮ ਕਰਦੇ ਰਾਣਾ ਸਾਹਿਬ ਦਾ। ਇਹ ਤਾਂ ਨਹੀਂ ਕਿ ਅਸੀਂ ਉਹਦੇ ਨਾਲ ਬੋਲ ਭਜਾਉਂਦੇ ਰਹੇ ਉਦੋਂ ਵੀ, ਹੁਣ ਵੀ ਬਹੁਤ ਇਹਤਰਾਮ ਕਰਦੇ, ਪਹਿਲੇ ਵੀ ਕਰਦੇ ਸੀ। ਸਹੀ ਜੀ। ਹਾਂਜੀ। ਤੇ ਜ਼ਿਕਰ ਕੀਤਾ ਬਜ਼ੁਰਗਾਂ ਨੇ ਜੀ, ਹਾਜੀ ਖੁਸ਼ੀ ਸਾਹਿਬ ਦਾ ਜੀ, ਗਾਮੇ ਰਾਮੀਆਂ ਦਾ ਜੀ, ਸੇਠ ਸਾਹਿਬ ਦਾ ਜੀ, ਇਹਨਾਂ ਦਾ ਆਪਣਾ ਸ਼ੌਕ ਦੇ ਵਿੱਚ ਜੀ ਕਿਸ ਤਰ੍ਹਾਂ ਦਾ ਤਰੀਕਾਕਾਰ ਹੁੰਦਾ ਸੀ, ਕਿਸ ਤਰ੍ਹਾਂ ਐਂਟਰੀ ਕਰਦੇ ਸੀ ਔਰ ਮੇਲ ਮਿਲਾਪ ਕਿਸ ਤਰ੍ਹਾਂ ਦਾ ਸੀਗਾ ਜੀ? ਬਿਸਮਿल्लाहिर्रहमानिर्रहीम। अस्सलाम वालेकुम नाज़रीन, तुसी वेख रहे हो शहीन ऑफिशियल ते मैं तुहाडा मेज़बान शहबाज शहीन। इस वेले जी असी पंजाब पाकिस्तान ज़िला टोबा टेक सिंह अड्डा फलोर ते पिंड जी 257 गाहबे 257 पिंड दे विच मौजूद हाँ जी। साडे नाल मौजूद ने जी पंजाब सकाफत के शाहकार ने। बैल दौड़ की दुनिया दे विच एक बहुत बड़ा नाम, पंजाब की सकाफत दे विच सकाफत नूं प्रमोट करन दे विच जी बहुत बड़ा नाम। बाबा ए बैलगाड़ी भी असी कहीए तो ये भी कोई गलत नहीं हैगा। तो साडे नाल मौजूद ने जी हाजी मुहम्मद शफी साहब जी 257 गाहबे वाले, जिहड़े कि जिन्हां ने बहुत ही सोहना शौक किया और इन्हां दे साहबजादे हुण शौक करते हैं। तो और साडे ये जिहड़े बजुर्ग ने हाजी शफी साहब, गर्मी का मौसम होवे, सर्दी का मौसम होवे, ग्राउंड दे विच जरूर जाते हैं। जदों शिद्दत की गर्मी हुंदी आ उदों भी इन्हां दे बेटे ने जिहड़े बहुत ही अच्छे तरीके दे नाल अपने बजुर्गों नूं लैके जांदे ने और उत्थे रड़ियां दे विच जिस तरह जाना कहंदे सी 319 वाले कि रड़ियां दे विच बाबे हुणां नूं AC ला के गड्डी दे विच दिंदे पुत्तर इन्हां दे। सो असीं बाबे हुणां नाल गलबात करदे हां जी। हाजी मुहम्मद शफी साहब जी 257 गाहबे वाले, कि इन्हां ने शौक किदों स्टार्ट किया और किस नूं इहदा शौक किया जी? अस्सलाम वालेकुम जी। वालेकुम सलाम। बाबा जी की हाल है जी? ठीक है जी, सेहत ठीक रहती जी? माशाल्लाह, अल्हम्दुलिल्लाह, होर सब खैर है जी? ठीक। ते बाबा जी जिहड़ा बैल गड्डी का शौक है जी, हाँ जी, सुनिया जाता है कि तुसी बहुत ज़्यादा शौक किया जी है हाँ जी, और कर रहे जी हुण तक। जी ये शौक स्टार्ट तुसी कीता जां तुहाडे किसी होर फैमिली च कीता जी? नहीं, ये बस ही कीता बचपन तो तुसी स्टार्ट कीता जी। ये किदां शौक स्टार्ट कीता जी? किन्ना देख के शौक है जी तुहाडे? बस एवें दिली ते ठरक पिया अच्छा जी, तो शुरू करता। अच्छा जी, बैल असीं लैंदे रहे, घर दे भी भजाए आ। अच्छा जी, एक 18 लाख का भी लिया सही जी। ते ਜਦੋਂ ਬਾਬਾ ਜੀ ਤੁਸੀਂ ਸ਼ੌਕ ਸ਼ੁਰੂ ਕੀਤਾ ਜੀ, हाँ जी, ਸਭ ਤੋਂ ਪਹਿਲੇ ਮੈਦਾਨਾਂ ਦੇ ਵਿੱਚ ਬੈਲ ਤੁਸੀਂ ਆਪਣੇ ਲੈ ਕੇ ਗਏ, ਘਰ ਦੇ ਜਾਂ ਮੁੱਲ ਲਿਆ ਸੀ ਜਿਹੜਾ? अपने लै गए, ਘਰ ਦੇ ਸੀਗੇ ਜੀ ਤੁਹਾਡੇ? ਹਾਂ ਅੱਛਾ ਜੀ। ਤੇ ਉਹ ਬਰੀਡ ਕਿਹੜਾ ਸੀ ਜੀ, ਕਿਹੜੀ ਨਸਲ ਦੇ ਸੀਗੇ? देसी सी, ਦੇਸੀ ਸੀਗੇ ਜੀ? एक पोठवारी सी, एक देसी ਅੱਛਾ ਜੀ, ਆਪਣੀ ਜੋਕ ਘਰ ਦੀ ਸੀਗੀ ਜੀ? घर दी। ਤੇ ਸਭ ਤੋਂ ਪਹਿਲੇ ਤੁਸੀਂ ਭਜਾਏ ਕਿਹੜੇ ਮੈਦਾਨ 'ਚ ਜੀ, ਕਿਹੜੀ ਜਗ੍ਹਾ? ਇੱਥੇ ਵੀ ਭਜਾਉਂਦੇ ਰਹੇ, ਮੱਦਾਪੁਰ ਵੀ। ਅੱਛਾ ਜੀ, ਫਿਰ 46 ਜਾ ਕੇ ਭਜਾਏ, ਅੱਛਾ ਜੀ, ਉੱਥੇ ਬਾਲ ਦਾ ਜੂੜਾ ਟੁੱਟ ਗਿਆ ਤਾਂ ਵੀ ਕੱਲਾ ਬਾਲ ਲੈ ਕੇ ਨਿਕਲ ਗਿਆ ਸੀ ਗੱਡੀ। ਅੱਛਾ ਜੀ। ਦੋਵੇਂ ਬੋਲ ਤੁਹਾਡੇ ਆਪਣੇ ਹੀ ਸੀਗੇ ਜੀ? ਦੋਨੇ ਆਪਣੇ, ਤੁਸੀਂ ਖੁਦ ਸਵਾਰੀ ਕੀਤੀ ਸੀ ਜੀ? ਖੁਦ ਸਵਾਰੀ ਕੀਤੀ। ਅੱਛਾ ਜੀ। ਤੇ ਉਹ ਕਿਸ ਤਰ੍ਹਾਂ ਹੋਇਆ ਸੀ, ਜੂੜਾ ਟੁੱਟਿਆ ਜੀ ਤੇ ਇਕੱਲਾ ਹੀ ਗੱਡੀ ਲੈ ਗਿਆ ਜੀ? ਤੇ ਜੂੜਾ ਇੱਕ ਦੇ ਗਲ ਜੋ ਜਿਹੜਾ ਟੁੱਟਿਆ ਸੀ ਉਸ ਦੂਆ ਰੇੜਾ ਤਾਂ ਜੂੜਾ ਦੂਆ ਬਾਲ ਦੇ ਉੱਤੇ ਸੀ। ਅੱਛਾ ਜੀ। ਉੱਦੇ ਭੱਜੇ ਗਏ, ਤੇ ਉਹ ਫਿਰ ਦੌੜ, ਦੋ ਬੰਦੇ ਉੱਤੇ ਬੈਠੇ ਸੀ। ਉਹ ਦੋ ਸਵਾਰ ਹੁੰਦੇ ਸੀਗੇ ਜੀ? ਹਾਂ ਜੀ, ਤੇ ਜਦੋਂ ਤੁਹਾਡੇ ਬਾਬਾ ਜੀ ਦੋ ਸਵਾਰ ਹੁੰਦੇ ਸੀਗੇ, ਜੀ ਤੁਸੀਂ ਰੱਸਿਆਂ ਤੇ ਹੁੰਦੇ ਸੀ ਜਾਂ ਅੱਗੇ ਬਹਿੰਦੇ ਸੀਗੇ ਜੀ? ਮੈਂ ਰੱਸਿਆਂ ਤੇ ਅੱਗੇ ਬਹਿੰਦਾ ਸੀ। ਅੱਛਾ ਜੀ। ਨਾਲ ਤੁਹਾਡੇ ਦੂਸਰੇ ਕੌਣ ਹੁੰਦੇ ਸੀਗੇ ਜੀ? ਮੇਰਾ ਭਾਈ ਸੀ ਉਹ। ਅੱਛਾ ਜੀ, ਗੁਲਾਮ ਬਾਰੀ। ਅੱਛਾ ਜੀ। ਤੁਸੀਂ ਦੋਨੇ ਭਰਾ ਖੁਦ ਸਵਾਰੀ ਕਰਦੇ ਸੀਗੇ ਜੀ? ਅੱਛਾ ਜੀ। ਤੇ ਇਹ ਬਾਅਦ ਦੇ ਵਿੱਚ ਜੀ ਬੈਲ ਦੇ ਉੱਤੇ, ਬੈਲ ਗੱਡੀ ਦੇ ਉੱਤੇ ਇੱਕ ਸਵਾਰ ਕਦੋਂ ਹੋਇਆ ਜੀ, ਦੋ ਤੋਂ? ਇਹ ਇੱਕ ਸਵਾਰ ਤਾਂ ਤਕਰੀਬਨ 10 ਸਾਲ ਹੋ ਗਿਆ। ਅੱਛਾ ਜੀ, ਹਾਂ। ਸਹੀ ਜੀ। ਤੇ ਆਪਣੇ ਸ਼ੌਕ ਦੇ ਵਿੱਚ ਬਾਬਾ ਜੀ ਤੁਸੀਂ ਮੁੱਲ ਬੈਲ ਲੈਣੇ ਕਦੋਂ ਸ਼ੁਰੂ ਕੀਤੇ? ਸਭ ਤੋਂ ਪਹਿਲਾਂ ਬੈਲ ਕਦੋਂ ਮੁੱਲ ਖਰੀਦਿਆ ਜੀ? ਬੋਲੇ ਜੀ ਅਸੀਂ ਫਲੋਰ ਖਰੀਦਿਆ ਸੀ ਸਭ ਤੋਂ ਪਹਿਲੇ ਜੀ? ਜੀ। ਉਦੋਂ ਕਿੰਨੇ ਦਾ ਖਰੀਦਿਆ ਸੀ ਜੀ ਉਹ? ਉਦੋਂ 6000 ਦਾ ਖਰੀਦਿਆ ਸੀ। ਅੱਛਾ ਜੀ। 6000 ਦਾ? 6000 ਦਾ ਜੀ, ਜੀ। ਸਹੀ ਜੀ। ਤੇ ਉਹ ਕਿਹੜੀ ਕੰਨੀ ਦਾ ਸੀ ਬਾਬਾ ਜੀ? ਹੈ ਕਿਹੜੀ ਸੰਮ ਦੇ ਭਜਦਾ ਸੀ, ਉੱਤੇ ਕਿ ਥੱਲੇ ਜੀ? ਉੱਪਰਲੇ ਪਾਸੇ। ਅੱਛਾ ਜੀ। ਥੱਲੇ ਪਾਸੇ ਫਿਰ ਘਰ ਦਾ ਸੀ ਇੱਕ ਜੀ ਨਾਲ ਜੋੜਨ? ਹਾਂ ਜੀ, ਸਹੀ ਜੀ।
ਤੇ ਇਹ ਤੁਸੀਂ ਜਦੋਂ ਸਟਾਰਟ 'ਚ ਸ਼ੌਕ ਕੀਤਾ ਜੀ, ਆਪਣੀ ਜੋਕ ਆਪ ਹੀ ਭਜਾਉਂਦੇ ਸੀਗੇ, ਜੋਕ ਵੀ ਆਪਣੀ ਹੁੰਦੀ ਸੀਗੀ? ਆਪਣੀ ਹੁੰਦੀ ਸੀ। ਸਹੀ ਜੀ। ਤੇ ਬਾਅਦ ਦੇ ਵਿੱਚ ਜੀ ਆਪਣਾ ਜੋਕ ਪਾਰਟੀ ਕਦੋਂ ਜਾਣੀ ਕਿ ਜਦੋਂ ਇੱਕ ਬੈਲ ਤੁਹਾਡਾ ਇੱਕ ਕਿਸੇ ਦਾ ਜੀ, ਇਹ ਸਿਲਸਿਲਾ ਕਦੋਂ ਸ਼ੁਰੂ ਹੋਇਆ? ਫਿਰ ਜੀ ਇੱਥੇ ਲਿਆਕਤ ਅਲੀ ਸੀਗਾ। ਹਾਂਜੀ। ਲਿਆਕਤ ਮੁੰਡਾ ਸੀ, ਇੱਕ ਬੈਲ ਉਹਦਾ ਹੁੰਦਾ ਸੀ, ਇੱਕ ਮੇਰਾ ਹੁੰਦਾ ਸੀ। ਅੱਛਾ ਜੀ। ਹਾਂ ਸਹੀ ਜੀ। ਹਾਜੀ ਬਰਕਤ ਭਜਾਉਂਦਾ ਸੀ ਇੱਥੇ ਪਿੰਡ ਦੇ। ਠੀਕ ਜੀ। ਇਹ 3-4 ਘਰ ਮੋਮਿਆਂ ਦਾ ਸੀਗਾ, ਇੱਕ ਘਰ ਉਹ ਭਜਾਉਂਦਾ ਸੀ। ਅੱਛਾ ਜੀ। ਚਾਰ ਘਰ ਭਜਾਉਂਦੇ ਸੀ। ਸਹੀ ਜੀ। ਮਗ ਛੇਕੜੋਂ ਜਾ ਕੇ ਤਾਂ ਸੇਠ ਸੀ ਇੱਕ ਫੈਸਲਾਬਾਦ ਦਾ, ਅੱਛਾ ਜੀ। ਉਹ ਵੀ ਠੜਕੀ ਰਿਹਾ। ਥੋੜਾ ਚਿਰ ਭਜਾਏ ਉਹਨੂੰ, ਫਿਰ ਬਸ ਕਰ ਗਿਆ। ਅੱਛਾ ਜੀ। ਤੇ ਆਪਣੇ ਉਹ ਜਿਹੜਾ ਤੂੰ ਖੁਸ਼ੀ ਆਪਣਾ 44 ਬਾਮੀ ਵਾਲੇ ਜੀ? ਆਵਾਮੀ ਵਾਲੇ ਉਹ ਵੀ ਆਉਂਦੇ ਰਹੇ। ਅੱਛਾ ਜੀ। ਇੱਧਰੋਂ ਆਪਣੇ ਰਾਣਾ ਸ਼ਰੀਫ, ਅੱਛਾ ਜੀ। ਤਾਂ ਉਹ ਖਲੀਫਾ ਹੁਣੀ, ਢੇਰੀ ਵਾਲੇ ਜੀ? ਢੇਰੀ ਵਾਲੇ, ਜੋੜੇ ਆ ਅਸ਼ਰਫ ਹੁਣੀ, ਅੱਛਾ ਜੀ। ਉਹ ਵੀ ਆਉਂਦੇ ਰਹੇ। ਅੱਛਾ ਜੀ। ਤੇ ਬਾਕੀ ਤਰ੍ਹਾਂ ਦਾ ਭਲਾ ਕਰਿਆ। ਇੱਥੇ 4 ਘਰ ਇੱਥੇ ਸੀਗੇ, ਇਹ ਵੀ ਭਜਾਉਂਦੇ ਸੀ। ਸਹੀ ਜੀ। ਤੁਹਾਡੇ ਜੀ ਲਿਆਕਤ ਦੇ? ਹਾਂ ਇਹ ਲਿਆਕਤ ਦੇ ਬਾਬੇ ਬਰਕਤ ਦੇ ਜੀ? ਹਾਂ ਜੀ। ਤੁਸੀਂ ਜੀ? ਹਾਂ। ਸਹੀ ਜੀ। ਅੱਛਾ, ਜਾਣੀ ਉਦੋਂ ਸਿਰਫ ਇਹ ਗਿਣਤੀ ਦੇ 8-10 ਬੰਦੇ ਹੁੰਦੇ ਸੀ ਜੀ ਸ਼ੌਕੀਨ ਜੀ? ਨਹੀਂ ਜੀ, ਸ਼ੌਕੀਨ ਤਾਂ ਬਥੇਰੇ, ਹੁਣ ਸਾਰਿਆਂ ਦਾ ਕਿਹੜਾ ਯਾਦ ਆ। ਸਹੀ ਜੀ। ਸਾਨੂੰ ਤਾਂ ਸਾਰਾ ਜਾਣਦਾ। ਹਾਂਜੀ। ਅਸੀਂ ਤਾਂ ਜਿਹੜਾ ਬੰਦਾ ਸਾਹਮਣੇ ਚੱਲ ਆਵੇ ਉਹਦਾ ਪਤਾ ਲੱਗਦਾ। ਸਹੀ ਜੀ। ਤੇ ਬਾਬਾ ਜੀ ਉਦੋਂ ਸਟਾਰਟ ਦੇ ਵਿੱਚ ਜਦੋਂ ਤੁਸੀਂ ਖੁਦ ਸਵਾਰੀ ਕਰਦੇ ਸੀਗੇ, ਤੁਹਾਡੇ ਭਾਈ ਹੁੰਦੇ ਸੀਗੇ ਨਾਲ ਜੀ, ਉਦੋਂ ਉਸ ਦੌਰ ਦੇ ਵਿੱਚ ਜੀ ਹੋਰ ਕਿਹੜੇ ਸਵਾਰ ਹੁੰਦੇ ਸੀ ਜੀ ਚੰਗੇ? ਹੋਰ ਸਵਾਰ ਜੇ ਉਦੋਂ ਸਵਾਰ ਨਹੀਂ ਸੀ ਭਜਾਉਂਦੇ, ਆਪਣੇ ਬੈਲ ਆਪਣਾ ਹਰ ਬੰਦਾ ਆਪਦੇ ਆਪ ਭਜਾਉਂਦਾ ਸੀ। ਸਹੀ ਜੀ। ਉਦੋਂ ਕਿਹੜੇ ਸੀਗੇ ਜੀ ਮੇਨ ਆਪਣਾ ਸ਼ੌਕੀਨ ਜੀ ਬੈਲ ਭਜਾਉਣ ਵਾਲੇ ਜੀ? ਲਿਆਕਤ ਅਲੀ ਤੁਹਾਨੂੰ ਦੱਸਿਆ, ਹਾਂਜੀ। ਹਾਜੀ ਬਰਕਤ, ਹਾਂਜੀ। ਇੱਥੇ ਅਸ਼ਰਫ ਮੋਮਿਆਂ ਦਾ। ਅੱਛਾ ਜੀ। ਇਹ 4 ਘਰ ਤਾਂ ਸਾਡੇ ਪਿੰਡ 'ਚ ਸੀ। ਅੱਛਾ ਜੀ। ਹੋਰ ਜੀ? ਹੋਰ 50 ਸੀ ਗਾਵਾਂ ਰਾਵੀਆਂ। ਅੱਛਾ ਜੀ। ਸ਼ਰੀਫ, ਰਾਣਾ ਸ਼ਰੀਫ। ਹਾਂਜੀ। 35 'ਚ ਸੀਗੇ ਭੋਲਾ। ਹਾਂਜੀ। ਇਹ ਦੂਸਰੇ ਢੇਰੀ 'ਚ ਅੜਬਾਂ ਦੇ। ਅੱਛਾ ਜੀ। ਇਹ ਸਾਰੇ ਲੋਕ ਭਜਾਉਂਦੇ। ਸਹੀ ਜੀ। ਤੇ ਉਦੋਂ ਬਾਬਾ ਜੀ ਤੁਹਾਡੀਆਂ ਮੁਕਾਬਲਾ ਕਿਹਦੇ ਨਾਲ ਜ਼ਿਆਦਾ ਹੁੰਦਾ ਸੀਗਾ ਜੀ? ਸਾਡਾ ਮੁਕਾਬਲਾ ਜ਼ਿਆਦਾ ਰਾਣੇ ਨਾਲ ਹੁੰਦਾ ਸੀ। ਰਾਣਾ ਸ਼ਰੀਫ ਸਾਹਿਬ ਨਾਲ ਮੁਕਾਬਲਾ ਰਿਹਾ ਤੁਹਾਡਾ ਜੀ? ਹਾਂ ਜੀ। ਅੱਛਾ ਜੀ। ਤੇ ਓਵਰਆਲ ਜੀ ਤੁਸੀਂ ਜਿੱਤਦੇ ਸੀ ਜਾਂ ਰਾਣਾ ਸਾਹਿਬ ਜਿੱਤਦੇ ਸੀ? ਰਾਣਾ ਪਹਿਲਾਂ, ਰਾਣੇ ਦੀ ਜੋਗ ਇਕੱਠੀ ਚੰਗੀ ਸੀ, ਪਹਿਲਾਂ ਉਹ ਜਿੱਤਦਾ ਰਿਹਾ। ਅੱਛਾ ਜੀ। ਫਿਰ ਅਸੀਂ ਜਿੱਤਿਆ ਬੈਲ, ਉਦੋਂ ਫਿਰ 30,000 ਦਾ ਮੁੰਡੇ ਨੇ ਲਿਆਂਦਾ। ਅੱਛਾ ਜੀ। ਬੈਲ ਮੇਰੇ ਵਾਲਾ ਜਿਹੜਾ ਸੀ, ਜਦ ਮਰਜੀ ਵੀ ਰਾਣੇ ਨੂੰ ਜਿੱਤਦਾ ਸੀ। ਅੱਛਾ ਜੀ। ਉਹਦੇ ਨਾਲ ਜਿਹੜਾ ਬੌਲ ਹੁੰਦਾ ਸੀ ਹੌਲਾ ਹੁੰਦਾ ਸੀ। ਅੱਛਾ ਜੀ। ਫਿਰ 30,000 ਦਾ ਬੌਲ ਲਿਆਂਦਾ ਇੱਧਰੋਂ ਸਮੁੰਦਰੀ ਵੱਲੋਂ। ਅੱਛਾ ਜੀ। ਫਿਰ ਅਸੀਂ ਇੱਥੇ ਮੱਦਾਵਰ ਦੌੜ ਹੋਏ। ਹਾਂਜੀ। ਉੱਥੇ ਜਿੱਤ ਲਿੱਤਾ। ਅੱਛਾ ਜੀ। ਹਾਂ। ਤੇ ਉਸ ਦੌਰ 'ਚ ਬਾਬਾ ਜੀ ਸੁਣਿਆ ਜਾਂਦਾ ਹੈ ਕਿ ਕੋਈ ਮੀਲਾਂ ਦੀਆਂ ਦੌੜਾਂ ਵੀ ਹੋਈਆਂ ਜਿਨ੍ਹਾਂ 'ਚ ਤੁਸੀਂ ਸਵਾਰੀ ਕੀਤੀ, ਹਿੱਸਾ ਲਿਆ ਜੀ? ਮੇਲਾਂ ਦੀਆਂ ਦੌੜਾਂ ਉਹ ਉੱਥੇ ਹੋਈਆਂ ਜੀ, ਖੀਖੇ ਬੰਗਲੇ ਇੱਧਰ ਨੂੰ ਹੋਈ ਆ। ਅੱਛਾ ਜੀ। ਹਾਂ। ਉਦੋਂ ਤੁਸੀਂ ਹਿੱਸਾ ਲਿਆ ਸੀ? ਹਾਂ। ਕਿੰਨੀਆਂ ਗੱਡੀਆਂ ਸੀ ਟੋਟਲ ਜੀ ਉਦੋਂ ਜੀ? 2 ਗੱਡੀਆਂ। ਇੱਕ ਤੁਹਾਡੀ, ਇੱਕ ਰਾਣਾ ਸਾਹਿਬ ਦੀ? ਹਾਂ ਜੀ। ਪੱਕੀ ਤੇ ਭਜੀਆਂ। ਅੱਛਾ ਜੀ। ਹਾਂ। ਤੇ ਤੁਹਾਡੇ ਨਾਲ ਸੀ ਤੁਹਾਡੇ ਭਾਈ ਗੁਲਾਮ ਬਾਰੀ ਜੀ? ਨਹੀਂ ਜੀ, ਹਾਂਜੀ। ਉਦੋਂ ਮੇਰੇ ਨਾਲ ਸੀ ਅਨਵਰ ਰਾਵੀਆਂ ਦਾ। ਅੱਛਾ ਜੀ। ਉੱਥੋਂ ਬੈਲ ਉਦੋਂ ਮੇਰੇ ਵਾਲਾ ਜਿਹੜਾ ਸੀ ਉਹ ਨਹੀਂ ਸੀ ਭੱਜਿਆ, ਉਹ ਦੂਈ ਦੌੜੇ ਭੱਜਣਾ ਸੀਗਾ। ਫਿਰ ਰਾਣਾ ਸਾਹਿਬ ਹੱਥ ਖੜੇ ਕਰ ਗਿਆ। ਅੱਛਾ ਜੀ। ਆਹੋ। ਫਿਰ ਜੋੜੇ ਅਸ਼ਰਫ ਜੋੜਾ, ਉਹਨਾਂ ਨੇ ਫਿਰ ਆਣ ਕੇ ਕਿਹਾ ਵੀ ਸੁਣ, ਨਹੀਂ ਇਹ ਗੱਲ ਜਿਹੜੀ ਚੰਗੀ ਨਹੀਂ। ਹਾਂਜੀ। ਤੁਸੀਂ ਉਦੋਂ ਭਜਾਓ ਸਟੋਕ ਨਾ, ਇਹ ਜਿਹਦੇ ਨਾਲ ਨਹੀਂ ਭਜਾਉਣੇ। ਜਿੱਦਾਂ ਛੱਡ ਦੋ ਮੁਕਾਬਲੇਬਾਜ਼ੀ ਨਾਲ। ਹਾਂ ਜੀ। ਤੇ ਰਾਣਾ ਸਾਹਿਬ ਦੇ ਨਾਲ ਕਿਹੜੇ ਸਵਾਰ? ਰਾਣਾ ਸਾਹਿਬ ਸੀ ਨਾਲ, ਉਹਨਾਂ ਦੇ ਕੌਣ ਸੀ ਸਵਾਰ ਜੀ? ਉਹਦੇ ਨਾਲ ਇੱਥੇ ਬਹਿਣੀਵਾਲ ਮੁੰਡਾ ਸੀ, ਉਹ ਬਹਿੰਦਾ ਹੁੰਦਾ ਸੀ ਪਹਿਲਾਂ। ਅੱਛਾ ਜੀ। ਪਿੱਛੇ ਫਿਰ ਰਾਣਾ ਇਕੱਲਾ ਹੀ ਰਿਹਾ ਪਿਆ ਹੁਣ। ਅੱਛਾ ਜੀ। ਤੇ ਉਸ ਤੋਂ ਬਾਅਦ ਜੀ ਕੋਈ ਦੌੜ ਇੱਦਾਂ ਦੀ ਯਾਦਗਾਰ ਜੀ? ਦੌੜਾਂ ਪੀਰ ਮਾਲਾ ਸੀ, 3-4 ਦੌੜਾਂ ਲਗਾਤਾਰ ਜਿੱਤੇ ਸੀ। ਅੱਛਾ ਜੀ। ਇੱਕ ਆਪਣੀ ਨਵੈਸ਼ ਹੋਈ ਸੀ। ਹਾਂਜੀ। ਉਹ ਵੀ ਮੇਰੇ ਬੈਲ ਨੇ ਜਿੱਤੀ। ਅੱਛਾ ਜੀ। ਹਾਂ। ਇੱਕ ਬੈਲ ਮੇਰਾ ਸੀ,
ਇੱਕ ਆ ਸੀਗਾ ਹਰੂਨਾਬਾਦ ਦੌਰਾਨ ਦਾ, ਅੱਛਾ ਜੀ, ਉਹ ਦੋਵੇਂ ਭਜਾਏ ਸੀ। ਉਦੋਂ ਮੈਂ ਨਹੀਂ ਸੀ ਸਵਾਰ, ਉਦੋਂ ਸਵਾਰ ਨੇ ਭਜਾਏ ਸੀ। ਅੱਛਾ ਜੀ, ਉਹ ਬੋਲ 5 ਦੌੜਾਂ ਲਗਾਤਾਰ ਅਸੀਂ ਜਿੱਤ ਕੇ ਫਿਰ ਉਹ ਆਪਣਾ ਨੁਮਾਇਸ਼ ਵੀ ਜਿੱਤ ਲਈ ਸੀ। ਅੱਛਾ ਜੀ। ਉਹ ਗੌਰਮੈਂਟ ਨੇ ਕਰਾਈ ਸੀ ਨਾ ਨੁਮਾਇਸ਼, ਉਹ ਵੀ ਜਿੱਤ ਲਈ ਸੀ। ਤੇ ਹਾਜੀ ਸਾਹਿਬ ਉਦੋਂ ਫਾਸਲਾ ਕਿੰਨਾ ਹੁੰਦਾ ਸੀ ਦੌੜ ਦਾ ਜੀ? ਦੋ ਮੁਰੱਬੇ ਜੀ, 10 ਕਿੱਲੇ। 10 ਕਿੱਲੇ ਹੁੰਦਾ ਸੀ ਜੀ। ਅੱਛਾ ਜੀ। ਤੇ 10 ਕਿੱਲੇ ਜੀ ਕਿੰਨੇ ਟਾਈਮ ਦੇ ਵਿੱਚ ਜੀ ਬੈਲ ਕਲੀਅਰ ਕਰ ਲੈਂਦੇ ਸੀ ਤਕਰੀਬਨ? 10 ਕੇ 1 ਮਿੰਟ 'ਚ ਜਿਹੜਾ ਬੋਲ ਲੰਘਦਾ ਸੀ ਉਹ ਜਿੱਤਦੇ ਸੀ। 1 ਮਿੰਟ ਦੇ ਵਿੱਚ ਕਲੀਅਰ ਕਰ ਲੈਂਦੇ ਸੀਗੇ ਜੀ? ਹਾਂ ਜੀ। ਅੱਛਾ, ਸ਼ੁਰੂ ਤੋਂ ਲੈ ਕੇ ਜੀ ਐਂਡ ਤੱਕ ਜੀ ਜੀ ਬੈਲਾਂ ਦੀ ਰੇਸ ਜੀ ਦੌੜ ਕਿੱਦਾਂ ਦੀ ਹੁੰਦੀ ਸੀ ਜੀ? ਇੱਕੋ ਜਿਹੇ। ਇੱਕੋ ਜਿਹੇ ਹੁੰਦੇ ਸੀ ਇੱਕੋ। ਜੀ। ਤੁਸੀਂ ਬਾਬਾ ਜੀ ਜ਼ਿਆਦਾ ਮਾਰਦੇ ਵੀ ਹੁੰਦੇ ਸੀ ਜਾਂ ਨਹੀਂ ਜੀ? ਨਹੀਂ, ਮਾਰਨਾ ਵੀ ਕਿਤੇ ਪੈਂਦਾ ਸੀ, ਏਦਾਂ ਨਹੀਂ ਸੀ ਮਾਰਦੇ ਹਾਂਜੀ। ਜਿੱਦਾਂ ਹੁਣ ਕੁੱਟਦੇ ਆ। ਅੱਛਾ ਜੀ, ਹੁਣ ਜ਼ਿਆਦਾ ਕੁੱਟਿਆ ਜਾਂਦਾ ਜੀ? ਤੁਸੀਂ ਨਹੀਂ ਸੀ ਮਾਰਦੇ ਜਾਂ ਕੋਈ ਵੀ ਨਹੀਂ ਸੀ ਇੰਨਾ ਮਾਰਦਾ ਜੀ? ਨਹੀਂ ਜੀ, ਮਾਰਦੇ ਸੀਗੇ, ਇਹ ਨਹੀਂ ਵੀ ਬਿਲਕੁਲ ਹਲਾਲ ਨਹੀਂ ਚ ਕਰਦੇ। ਅੱਛਾ ਜੀ। ਇਸ ਗੱਲ 'ਚ ਮਸ਼ਹੂਰ ਸੀ ਰਾਣਾ, ਹਾਂਜੀ। ਉਹ ਜ਼ਿਆਦਾ ਮਾਰ ਦਿੰਦਾ ਸੀ। ਅੱਛਾ ਜੀ। ਹਾਂ ਸਹੀ ਜੀ। ਤੇ ਹੁਣ ਹਜੇ ਤੱਕ ਜ਼ਿਆਦਾ ਮਾਰਦੇ ਆ ਜੀ ਅੱਜ ਕੱਲ੍ਹ ਜੀ? ਹਾਂ, ਹੁਣ ਤਾਂ ਰਾੜ ਵੀ ਠੋਕੀ ਜਾਂਦੇ ਆ, ਹਾਰਾਂ ਵੀ ਲੱਭ ਮਾਰੀ ਜਾਂਦੇ ਆ। ਅੱਛਾ ਜੀ। ਤੇ ਤੁਹਾਡੇ ਬੈਲ ਜੀ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 10 ਖੇਤ ਦਾ ਜਿਹੜਾ ਸਫ਼ਰ ਆ 1 ਮਿੰਟ 'ਚ ਕਲੀਅਰ ਕਰਦੇ ਸੀਗੇ ਜੀ, ਹਾਂ ਬਸ। ਇਹਨਾਂ ਦੇ ਕੋਲੋਂ ਤੁਸੀਂ ਕੋਈ ਖੇਤੀਬਾੜੀ ਦਾ, ਕੋਈ ਬੇਲਣੇ ਦਾ, ਹਲ ਸੁਹਾਗੇ ਦਾ ਕੰਮ ਲੈਂਦੇ ਸੀ? ਹਾਲ ਸੌਗੇ ਦਾ ਕੰਮ ਲੈਂਦੇ ਸੀ ਪਹਿਲੇ ਜਿਹੜੇ ਬੈਲ ਸੀ ਉਹਨਾਂ ਤੋਂ ਹਾਲ ਸੌਗੇ ਦਾ ਹਾਰਾ ਕੰਮ ਲੈਂਦੇ ਸੀ। ਅੱਛਾ ਜੀ। ਭਜਾਉਂਦੇ ਵੀ ਸੀ। ਠੀਕ ਜੀ। ਹੁਣ ਤਕਰੀਬਨ ਕੱਲਾ ਇਹ ਭਜਾਉਣ ਦਾ ਹੀ ਆ, ਹਾਂਜੀ। ਹੋਰ ਕੋਈ ਨਹੀਂ। ਸਹੀ ਜੀ। ਤੇ ਉਦੋਂ ਇਹਨਾਂ ਨੂੰ ਖੁਰਾਕ ਵਗੈਰਾ ਕੀ ਦਿੰਦੇ ਸੀਗੇ ਜੀ ਜਦੋਂ ਕੰਮ ਵੀ ਲੈਂਦੇ ਸੀ ਤੇ ਦੌੜਾਉਂਦੇ ਵੀ ਸੀ? ਖੁਰਾਕ ਵਗੈਰਾ ਜੀ ਦੇਸੀ ਘੇ ਅੱਧਾ ਕਿਲੋ। ਅੱਛਾ ਜੀ। ਤੇ ਤੇਰੇ ਸਵੇਰ ਨੂੰ ਬੜੇਵੇਂ ਹਾਂਜੀ। 2-3 ਕਿਲੋ। ਅੱਛਾ ਜੀ। ਤੇ ਮੁਰੱਬੇ ਇੱਦਾਂ ਦਾ ਸਮਾਨ। ਤੇ ਜਿੱਦਾਂ ਜੀ ਹੁਣ ਆਪਣਾ ਸਵੇਰੇ ਫੇਰਦੇ ਆ ਜੀ ਬੈਲ, ਹਾਂਜੀ। ਉਦੋਂ ਜਾਨੀ ਜ਼ਰੂਰਤ ਨਹੀਂ ਸੀ ਹੁੰਦੀ ਫੇਰਨ ਦੀ ਕਿਉਂਕਿ ਕੰਮ ਹੀ ਲੈਂਦੇ ਸੀਗੇ, ਹਲ ਵੀ ਫੇਰਦੇ ਉਦੋਂ ਵੀ ਸੀਗੇ, ਅੱਛਾ ਜੀ। ਪਰ ਘੱਟ ਫੇਰਦੇ ਸੀ। ਉਹ ਕੰਮ ਕਰਦੀਆਂ ਪ੍ਰੈਕਟਿਸ ਹੋ ਜਾਂਦੀ ਸੀ ਉਹਨਾਂ ਦੀ। ਹਾਂਜੀ। ਸਹੀ ਜੀ। ਤੇ ਉਦੋਂ ਜੀ ਆਪਣਾ ਤੁਸੀਂ ਅੱਜ ਖੁਸ਼ੀ ਸਾਹਿਬ ਦਾ ਜ਼ਿਕਰ ਕੀਤਾ, ਆਵਾਮੀ ਵਾਲੇ ਹਾਂਜੀ। ਸੇਠ ਸਾਹਿਬ ਜੀ, ਰਾਣਾ ਸਾਹਿਬ ਜੀ, ਹਾਂਜੀ। ਇਹਨਾਂ ਸਾਰਿਆਂ ਦੇ ਕੋਲ ਜੀ ਨਾਮਵਰ ਚੰਗੇ ਚੰਗੇ ਬੈਲ ਹੁੰਦੇ ਸੀਗੇ ਹਾਂ, ਜੀ? ਚੰਗੇ ਚੰਗੇ ਬੈਲ। ਸਹੀ ਜੀ। ਤੇ ਖੁਸ਼ੀ ਸਾਹਿਬ ਦੇ ਵੀ ਸਵਾਰੀ ਆਪ ਕਰਦੇ ਸੀਗੇ ਜਾਂ ਕਿ? ਨਹੀਂ, ਉਹ ਤਕਰੀਬਨ ਆਪ ਨਹੀਂ ਸੀ ਕਰਦਾ, ਉਦੋਂ ਹੋਰ ਬੰਦਾ ਬਹਿੰਦਾ ਸੀ। ਅੱਛਾ ਜੀ। ਹਾਂ। ਤੇ ਜਦੋਂ ਲੰਬੀਆਂ ਦੌੜਾਂ ਹੁੰਦੀਆਂ ਸੀ ਜੀ, ਹਾਂਜੀ। ਕੋਈ ਐਸੀ ਦੌੜ ਜੀ ਜਿਹੜੀ ਤੁਸੀਂ ਵਿਨ ਕੀਤੀ ਜੀ, ਤੇ ਕਿੰਨੇ ਸਫ਼ਰ ਦੀ ਦੌੜ ਸੀ, ਕਿੱਥੇ ਹੋਈ ਸੀ, ਕੋਈ ਯਾਦਗਾਰ ਜੀ? ਉੱਥੋਂ ਖੀਕੇ ਬੰਗਲਿਓਂ ਭੱਜੇ ਸੀ ਬੌਲ ਜੀ। ਅੱਛਾ ਜੀ। 11 ਮਿੰਟਾਂ 'ਚ 4 ਮੀਲ ਸਫ਼ਰ ਕੀਤਾ ਬੋਲ। ਅੱਛਾ ਜੀ। ਹਾਂ, ਜਿੱਤ ਗਿਆ ਸੀ। ਤੁਸੀਂ ਜਿੱਤ ਗਏ ਸੀ ਜੀ? ਹਾਂਜੀ। ਠੀਕ ਜੀ। ਤੇ ਇੱਥੇ ਕੋਈ ਆਪਣਾ ਮੱਧੇਪੁਰ ਵੀ ਚੈਲੰਜ ਦੌੜਾਂ ਹੁੰਦੀਆਂ ਰਹੀਆਂ ਜੀ? ਮੱਧੇਪੁਰ ਚੈਲੰਜ ਦੌੜਾਂ ਨਹੀਂ ਸੀ ਹੁੰਦੀਆਂ, ਉੱਦਾਂ ਹੁੰਦੀਆਂ ਸੀ। ਅੱਛਾ ਜੀ। ਪਹਿਲਾਂ ਰਾਣਾ ਜਿੱਤਦਾ ਰਿਹਾ, ਹਾਂਜੀ। ਇੱਥੇ ਵੀ ਅਸੀਂ ਰਾਣੇ ਨੂੰ ਹਰਾਤਾ ਸੀ ਮੱਧੇਪੁਰ ਜੀ? ਮੱਧੇਪੁਰ। ਸਹੀ ਜੀ। ਕਿੰਨੀਆਂ ਗੱਡੀਆਂ ਸੀ ਜੀ ਉਦੋਂ? ਗੱਡੀਆਂ ਸੀਗੀਆਂ ਤਕਰੀਬਨ 80-85। 80-85 ਗੱਡੀਆਂ ਸੀ ਜੀ? ਹਾਂਜੀ। ਤੇ ਫਾਈਨਲ ਦੇ ਵਿੱਚ ਜੀ? 8-7 ਗੱਡੀਆਂ ਭੱਜੀਆਂ ਸੀ ਫਾਈਨਲ 'ਚ। 8-9 ਰਾਊਂਡ ਹੁੰਦੇ ਸੀ। ਅੱਛਾ ਜੀ। ਹਾਂ। ਸਹੀ ਜੀ। ਤੇ ਤੁਹਾਡੀਆਂ ਜੀ ਆਪਣਾ ਜ਼ਿਆਦਾਤਰ ਤੁਸੀਂ ਭੱਜੇ ਆ ਰਾਣਾ ਸ਼ਰੀਫ ਦੇ ਖਿਲਾਫ ਜੀ, ਹਾਂ ਜੀ। ਤੇ ਤੁਹਾਡੀਆਂ ਹਮਦਰਦੀਆਂ ਕਿਹੜੇ ਗਰੁੱਪ ਨਾਲ ਸੀ ਜੀ? ਸਾਡੇ ਰਾਮੀਆਂ ਨਾਲ। ਅੱਛਾ, ਰਾਮੀਆਂ ਨਾਲ ਜੀ। ਤੇ ਸੇਠ ਸਾਹਿਬ ਮੁੜ ਕੇ ਰਾਮੀਆਂ ਗਰੁੱਪ ਦੇ ਵਿੱਚ ਹੀ ਐਡ ਹੋਏ ਸੀ ਜੀ? ਹਾਂ ਜੀ, ਉਹ ਸਾਡੇ ਨਾਲ ਹੀ ਸੀਗੇ। ਉਹ ਤੁਹਾਡੇ ਨਾਲ ਹੀ ਅਟੈਚ ਹੋਏ ਜੀ? ਸਹੀ ਜੀ। ਤੇ ਹਾਜੀ ਸਾਹਿਬ ਸਭ ਤੋਂ ਮਹਿੰਗਾ ਬੈਲ ਤੁਸੀਂ ਕਿਹੜਾ ਲਿਆ ਜੀ, ਕਦੋਂ ਲਿਆ? ਜਿਸ ਤਰ੍ਹਾਂ ਕਿ ਤੁਹਾਡੇ ਬਾਰੇ ਕਿਹਾ ਜਾਂਦਾ ਕਿ ਸਭ ਤੋਂ ਮਹਿੰਗਾ ਸ਼ੌਕ ਇੱਕ ਪ੍ਰੋਪਰ ਜਿਹੜਾ ਕੰਟੀਨਿਊ ਸ਼ੌਕ ਕਰਦੇ ਆ ਹਾਜੀ ਸ਼ਫੀ ਸਾਹਿਬ ਦੇ ਕਰਦੇ ਆ ਜੀ, ਉਦੋਂ ਤੋਂ ਚੱਲਦਾ ਆ ਰਿਹਾ ਹੁਣ ਤੱਕ ਕਿੱਲੇ ਤੇ ਬੈਲ ਜ਼ਰੂਰ ਮੌਜੂਦ ਰਿਹਾ। ਖੋਖਰ ਵਾਲਾ ਬੈਲ ਕਿੰਨੇ ਦਾ ਲਿਆ ਜੀ? 14 ਲੱਖ। 14 ਲੱਖ ਦਾ ਬੈਲ ਲਿਆ ਸੀ ਜੀ ਅਸੀਂ ਖੋਖਰਾਂ ਕੋਲ। ਕੰਜਵਾਣੀਓ ਜੀ? ਹਾਂ ਜੀ। ਸਹੀ ਜੀ। ਤੇ ਉਹ ਹਾਜੀ ਸਾਹਿਬ ਤੁਹਾਡੇ ਕੋਲ ਕਿੰਨਾ ਟਾਈਮ ਭੱਜਿਆ ਸੀ ਜੀ ਉਹ? ਸਾਡੇ ਕੋਲ ਤਕਰੀਬਨ 6 ਮਹੀਨੇ ਭੱਜਾ। ਹਾਂਜੀ। ਉਹ ਇੱਕ ਮੁੰਡਾ ਹੋਰ ਸੀ ਨਾਲ, ਉਹ ਕਹਿੰਦਾ ਜੀ ਅਸੀਂ ਸਾਡਾ ਵੀ ਹਿੱਸਾ ਰੱਖ ਲਓ। ਹਾਂਜੀ। ਫਿਰ ਉਹ ਲੈ ਗਿਆ। ਸਾਡੇ ਕੋਲ ਜਿੰਨਾ ਚਿਰ ਭੱਜਾ ਜਿੱਤਦਾ ਰਿਹਾ ਬੋਲ, ਫਿਰ ਉਹ ਰਹਿ ਗਿਆ। ਮੈਂ ਹੁਣ ਥੋੜ੍ਹਾ ਚਿਰ ਸਾਂਭਦਾ, ਉੱਥੇ ਜਾ ਕੇ ਬੋਲ
ਫਿਰ ਉਹ ਲਿਆ, ਜਦ ਲਿਆ ਤਾਂ ਅਸੀਂ ਉਹਨਾਂ ਨੂੰ ਕਿਹਾ ਵੀ ਚਾਹੇ ਤੁਸੀਂ ਪੈਸੇ ਆਪਣੇ ਲੈ ਲਓ, ਨਹੀਂ ਸਾਡੇ ਸਾਨੂੰ ਦਿਓ। ਅੱਛਾ ਜੀ। ਅਸੀਂ ਉਹਨਾਂ ਨੇ ਫਿਰ ਕਹਿੰਦਾ ਅਸੀਂ ਬੈਰ ਰੱਖਣਾ, ਮੈਂ ਕਿਹਾ ਰੱਖ ਲਓ। ਅਸੀਂ ਫਿਰ 7 ਲੱਖ ਦਾ ਬਹਿਣੀ ਵਾਲਾ ਤੋਂ ਲਿਆ ਇੱਥੋਂ, ਸਹੀ ਜੀ। ਡੱਲਾ ਵਾਲਿਓ। ਅੱਛਾ ਜੀ। ਅਸੀਂ ਫਿਰ ਉਹ 7 ਲੱਖ ਦਾ ਲਿਆ ਤਾਂ ਉਹ ਬੈਰ ਫਿਰ ਇਹਨੂੰ 3 ਦੌੜਾਂ ਲਗਾਤਾਰ ਅਸੀਂ, ਉਹ ਸਾਡੇ ਕੋਲ ਜਿਹੜਾ ਬੈਰ ਸੀ ਇੱਕ ਉਹ 2 ਇਕੱਠੇ ਭਜਾਏ, 3 ਦੌੜਾਂ ਜਿੱਤੀਆਂ। ਤੀਸਰੀ ਦੌੜ ਜਦ ਭੱਜੀ ਤਾਂ ਬੋਲ ਬਹਿੜਾ ਬਿਮਾਰ ਹੋ ਗਿਆ ਅਤੇ ਫਾਈਨਲ 'ਚ ਆਇਆ ਸੀ। ਛੇਕੜ ਆਇਆ, ਥੋੜ੍ਹਾ ਜਿਹਾ ਬੁਖਾਰ ਸੀ ਬੈਲ ਨੂੰ, ਤਾਂ ਚੌਕਾ ਮਾਰਿਆ ਸਵਾਰ ਨੇ, ਬੋਲ ਥੋੜ੍ਹਾ ਜਿਹਾ ਜਕਿਆ ਅਤੇ ਦੂਆ ਨੰਬਰ ਲਿਆ। ਉਹ ਫਿਰ ਲਾਪਾ ਕਹਿਣੀ ਵੀ ਸਾਡਾ ਬੈਲ ਜਿਹੜਾ ਉਹਨੂੰ ਪੰਛੀ ਬੈਲ ਨੂੰ ਬੁਖਾਰ ਚੜ੍ਹਾਤਾ। ਅੱਛਾ ਜੀ। ਮੈਂ ਕਿਹਾ ਬੁਖਾਰ ਚੜ੍ਹਾਤਾ, ਤੁਸੀਂ ਆਪਣੇ ਭਜਾਓ, ਅਸੀਂ ਆਪਣੇ ਭਜਾਓ। ਅੱਛਾ ਜੀ। ਸਾਡਾ ਬੈਲ ਫਿਰ ਵੀ ਜੋ ਜਿੱਤਦਾ ਰਿਹਾ, ਕਈ ਦੌੜਾਂ ਜਿੱਤੀ। ਤੇ ਹਾਈ ਸਾਹਿਬ ਜਦੋਂ ਖੋਖਰਾਂ ਵਾਲਾ ਬੈਲ ਲਿਆ ਜੀ ਤੁਸੀਂ, ਹਾਂਜੀ, ਉਦੋਂ ਤੁਸੀਂ ਸਵਾਰੀ ਕਰਦੇ ਸੀਗੇ, ਛੱਡ ਦਿੱਤੀ ਸੀ? ਨਹੀਂ ਛੱਡ ਦਿੱਤੀ। ਤੁਸੀਂ ਸਵਾਰੀ ਕਦੋਂ ਕਦੀ ਛੱਡੀ ਆ ਜੀ? ਅਸੀਂ ਸਵਾਰੀ ਉਦੋਂ 5-7 ਸਾਲ ਪਹਿਲਾਂ ਛੱਡ। ਅੱਛਾ ਜੀ। ਜੀ ਦੋਸਤੋ, ਸਾਡੇ ਨਾਲ ਮੌਜੂਦ ਨੇ ਜੀ ਹਾਜੀ ਸ਼ਫੀ ਸਾਹਿਬ ਦੇ ਸਾਹਿਬਜ਼ਾਦੇ ਨੇ ਜੀ ਹਾਜੀ ਸ਼ਬੀਰ ਸਾਹਿਬ ਜੀ। ਤੇ ਤੁਸੀਂ ਦੇਖਿਆ ਜੀ ਕਿ ਬਾਬੇ ਹੁਣਾਂ ਨੇ, ਹਾਜੀ ਸਾਹਿਬ ਨੇ ਸ਼ੌਕ ਕੀਤਾ, ਔਰ ਸਾਰੇ ਦੋਸਤ ਜਾਣਦੇ ਆ, ਜਿੰਨੇ ਵੀ ਦੋਸਤ ਸ਼ੌਕੀਨ ਆ। ਉਹ ਗੱਲਬਾਤ ਜੀ ਹੁਣ ਕਰਦੇ ਆ ਸਾਡੇ ਨਾਲ ਜੀ ਹਾਜੀ ਸ਼ਬੀਰ ਸਾਹਿਬ ਜੀ। ਜੀ ਅਸਲਾਮ ਵਾਲੇਕੁਮ ਜੀ। ਵਾਲੇਕੁਮ ਸਲਾਮ ਜੀ। ਹਾਜੀ ਸਾਹਿਬ ਕੀ ਹਾਲ ਹੈ ਜੀ? ਅੱਲਾ ਦਾ ਕਰਮ ਜੀ। ਹਾਜੀ ਸਾਹਿਬ ਪਹਿਲਾਂ ਤਾਂ ਜੀ ਤੁਹਾਨੂੰ ਵੈਲਕਮ ਜੀ ਪਾਕਿਸਤਾਨ ਆਇਆਂ ਨੂੰ। ਮਿਹਰਬਾਨੀ। ਵੈਸੇ ਸੋਸ਼ਲ ਮੀਡੀਆ ਤੇ ਵੀ ਇਹ ਪੋਸਟਾਂ ਲਾਈਆਂ ਸੀ ਜੀ ਵੈਲਕਮ ਦੀਆਂ, ਹਾਂਜੀ। ਲਾਈਵ ਮੁਲਾਕਾਤ ਅੱਜ ਹੀ ਹੋ ਰਹੀ ਤੁਹਾਡੇ ਨਾਲ। ਅੱਲਾ ਜੀ ਮਿਹਰਬਾਨੀ। ਤੇ ਹਾਜੀ ਸਾਹਿਬ ਜਦੋਂ ਬਜ਼ੁਰਗ ਸ਼ੌਕ ਕਰਦੇ ਸੀਗੇ ਜੀ, ਤੁਸੀਂ ਵੀ ਬਜ਼ੁਰਗਾਂ ਦੇ ਨਾਲ ਜਾਂਦੇ ਸੀ ਸ਼ੌਕ ਦੇ ਜੀ? ਅਸੀਂ ਵੀ ਬਹੁਤ ਸ਼ੌਕ ਰੱਖਦੇ ਸੀਗੇ ਜੀ। ਛੋਟੇ ਹੁੰਦੇ ਸਕੂਲ ਪੜ੍ਹਦੇ ਵੀ ਭੱਜ ਜਾਂਦੇ ਹੁੰਦੇ ਸੀ ਮਗਰ ਦੇਖਣ। ਅੱਛਾ ਜੀ। ਬਚਪਨ ਤੋਂ ਹੀ ਸ਼ੌਕੀਨ ਹੈ ਜੀ ਇਨਸ਼ਾਅੱਲਾ। ਸਹੀ ਜੀ। ਤੇ ਜਦੋਂ ਬਾਬਾ ਜੀ ਸਵਾਰੀ ਕਰਦੇ ਸੀਗੇ ਜੀ, ਤੁਸੀਂ ਬਾਬਾ ਜੀ ਨੂੰ ਸਵਾਰੀ ਕਰਦੇ ਵੇਖਿਆ ਜੀ? ਹਾਂਜੀ, ਦੇਖਦੇ ਰਹੇ। ਜਦੋਂ 2 ਬੰਦੇ ਸਵਾਰੀ ਕਰਦੇ ਸੀ ਉਹ ਵੀ ਟਾਈਮ ਤੁਸੀਂ ਵੇਖਿਆ ਜੀ? ਹਾਂਜੀ, ਦੇਖਿਆ ਜੀ। ਅੱਛਾ ਜੀ। ਉਸ ਦੌਰ 'ਚ ਹਾਜੀ ਸਾਹਿਬ ਕੋਈ ਨਾਮਵਰ ਦੌੜਾਂ ਜੀ, ਬੰਦੇ ਨੂੰ ਬੜੀ ਖੁਸ਼ੀ ਹੁੰਦੀ ਨੇ ਕਿ ਮੇਰੇ ਬਾਪੂ ਜੀ ਭਜਾ ਰਹੇ ਆ, ਤੁਸੀਂ ਆਪਣੇ ਅੱਬਾ ਜੀ ਦੇ ਮਗਰ ਜਾਂਦੇ ਸੋ ਦੌੜਾਂ ਦੇਖਣ, ਬੈਲ ਵੀ ਤੁਹਾਡੇ ਆਪਣੇ ਹੁੰਦੇ ਸੀਗੇ ਜੀ। ਕੋਈ ਉਸ ਦੌਰ ਦੀ ਨਾਮਵਰ ਕੋਈ ਯਾਦਗਾਰ ਦੌੜ ਜੀ? ਦੌੜ ਜੀ ਹੋਈ ਸੀਗੀ ਇੱਥੇ ਮੱਦਾਪੁਰ, ਦੌੜ ਹੋਈ ਸੀਗੀ। ਅੱਛਾ ਜੀ। ਸਾਡੇ ਕੋਲ 30,000 ਬਾਲ ਸੀ ਤੇ ਬੱਲਾ ਬਾਲ ਸੀਗਾ, ਉਹਨਾਂ ਨੇ ਰਾਣੇ ਨੂੰ ਹਰਾਇਆ ਸੀ ਇੱਥੇ ਬੜੀ ਦੇਰ ਤੋਂ ਬਾਅਦ। ਅੱਛਾ ਹਾਜੀ ਸਾਹਿਬ 30,000 ਕਿਹਾ ਜਾਂਦਾ, ਯਾਨੀ 30,000 ਦਾ ਲਿਆ ਸੀ ਜੀ? 30,000 ਦਾ ਉਸ ਟਾਈਮ ਲਿਆ ਸੀਗਾ, ਬਹੁਤ ਮਹਿੰਗਾ ਤਰੀਨ ਬਾਲ ਸੀ। ਉਹ ਤੁਸੀਂ ਕਿੱਥੋਂ ਲਿਆ ਸੀ 30,000 ਦਾ ਉਹ ਜੀ ਸਾਡਾ ਚਾਚਾ ਲਿਆਕਤਲੀ ਜੀ, ਉਹਨੇ ਲਿਆ ਸੀਗਾ ਤੇ ਬੱਲਾ ਬਾਲ ਸਾਡੇ ਕੋਲ ਸੀਗਾ। ਅੱਛਾ ਜੀ। ਹਾਂਜੀ, ਸਹੀ ਜੀ। ਤੇ ਉਹ ਤੁਸੀਂ ਇੱਥੇ ਮੱਦੇਪੁਰ ਦੌੜ ਹੋਈ ਜੀ? ਮੱਦੇਪੁਰ ਦੌੜ ਹੋਈ ਸੀ, ਭੱਜ ਕੇ ਤੇ ਉਹਨਾਂ ਨੇ ਜਿੱਤੀ ਸੀ। ਅੱਛਾ, ਉਹ ਹਾਜੀ ਸਾਹਿਬ ਦੌੜ ਦਾ ਫਾਸਲਾ ਕਿੰਨਾ ਸੀ ਕਿ ਸਫ਼ਰ ਜੀ? ਉਹ ਤਕਰੀਬਨ 9 ਕਿੱਲੇ ਹੋਊਗਾ, 9 ਕਿੱਲੇ। ਉਹ ਤਕਰੀਬਨ ਕਿੰਨੇ ਕੁ ਟਾਈਮ ਦੇ ਵਿੱਚ ਆਪਣੇ ਬੈਲਾਂ ਨੇ ਕਲੀਅਰ ਕੀਤਾ ਜੀ? ਉਹ 56 ਮਾਸ਼ਾਅੱਲਾ 56 ਸਕਿੰਟ ਸੀਗਾ। 56 ਸਕਿੰਟ ਦੇ ਵਿੱਚ ਜੀ। ਹਾਂਜੀ। ਸਹੀ ਜੀ। ਤੇ ਉਹ ਦੌੜ ਬੜੀ ਨਾਮਵਰ ਯਾਦਗਾਰ ਦੌੜ ਸੀ ਜੀ? ਬਹੁਤ ਯਾਦਗਾਰ ਚੈਲੰਜ ਦੌੜ ਸੀ ਜੀ? ਬਿਲਕੁਲ ਜੀ। ਅੱਛਾ ਜੀ। ਕੋਈ ਇਸ ਤਰ੍ਹਾਂ ਦੀ ਹੋਰ ਕਿਉਂਕਿ ਰਾਣਾ ਹਰਦਾ ਨਹੀਂ ਸੀਗਾ ਉਦੋਂ, ਉਹ ਪਹਿਲੀ ਵਾਰੀ ਹਰਿਆ ਸੀ। ਅੱਛਾ ਜਾਨੀ ਰਾਣਾ ਸਾਹਿਬ ਵੀ ਉਦੋਂ ਜਿਸ ਤਰ੍ਹਾਂ ਅੱਜ ਕੱਲ੍ਹ ਫਖਰੇ ਟੋਬਾ ਜੀ, ਹਾਂਜੀ ਹਾਂਜੀ, ਇਹੀ ਹਿਸਾਬ ਸੀ ਜੀ? ਇਹੀ ਹਿਸਾਬ ਸੀਗਾ ਜੀ। ਅੱਛਾ ਜੀ। ਇਹਦੀ ਵਜ੍ਹਾ ਸੀਗੀ ਕਿ ਬਾਕੀ ਸਾਰੇ ਜ਼ਿਮੀਂਦਾਰ ਬੰਦੇ ਸੀ, ਜ਼ਿਮੀਂਦਾਰਾ ਕਰਦੇ ਕਰਕੇ ਆਪਣਾ ਸ਼ੌਕ ਕਰਨਾ, ਤੇ ਰਾਣਾ ਸਾਹਿਬ ਇੱਕੋ ਹੀ ਸ਼ੌਕ ਕਰਦੇ ਸੀ, ਇਹੀ। ਅੱਛਾ ਜੀ। ਆਹ, ਅੱਛਾ ਜਾਨੀ ਇੱਕ ਟਾਈਮ ਤੋਂ ਰਾਣਾ ਸਾਹਿਬ ਦਾ ਰਾਜ ਸੀਗਾ, ਹਰਦੇ ਨਹੀਂ ਸੀਗੇ? ਹਾਂਜੀ ਹਾਂਜੀ। ਤੇ ਉਹ ਫਿਰ ਜਾਨੀ ਤੁਹਾਨੂੰ ਬੜੀ ਖੁਸ਼ੀ ਹੋਈ ਜਦੋਂ ਤੁਸੀਂ ਰਾਣਾ ਸਾਹਿਬ ਨੂੰ ਲੂਜ਼ ਕੀਤਾ? ਹਾਂਜੀ ਹਾਂਜੀ। ਸਹੀ ਜੀ। ਤੇ ਰਾਣਾ ਸਾਹਿਬ ਤੋਂ ਇਲਾਵਾ ਜੀ ਉਦੋਂ ਕਿਹਦੇ ਨਾਲ ਜ਼ਿਆਦਾ ਮੁਕਾਬਲਾ ਹੁੰਦਾ ਸੀ ਜੀ? ਉਸ ਟਾਈਮ ਦਾ ਮੁਕਾਬਲਾ ਬਣਦੇ ਰਾਣਾ ਸਾਹਿਬ ਨਾਲ ਸੀ? ਉਸ ਟਾਈਮ ਸੀਗੀਆਂ ਪਾਰਟੀਆਂ, ਇੱਕ ਰਾਣਾ ਪਾਰਟੀ ਸੀਗੀ, ਇੱਕ ਇੱਧਰ ਸਾਡੀ ਪਾਰਟੀ ਹੁੰਦੀ ਸੀ, ਇਹੀ ਮੁਕਾਬਲੇ ਹੁੰਦੇ ਸੀ। ਅੱਛਾ ਜੀ। ਹਾਂਜੀ। ਉਦੋਂ ਇਦਾਂ ਬੈਲ ਨਹੀਂ ਸੀ, ਕੱਲਾ ਨਹੀਂ ਸੀ ਹੁੰਦੇ ਸੀਗੇ, ਪਾਰਟੀ ਦੇ ਹਿਸਾਬ ਨਾਲ ਭਜਾਉਂਦੇ ਸੀ। ਅੱਛਾ ਜੀ। ਇੱਕ ਵਾਰੀ 7 ਗੱਡੀਆਂ ਔਰ 7 ਚੱਕ 'ਚ ਵੀ ਭਜਾਈਆਂ ਸੀ, ਉਹ 7 ਉਹਨਾਂ ਨੇ 7 ਸਾੜੀਆਂ, ਇੱਦਾਂ ਕਰਕੇ ਭਜਾਈਆਂ। ਤੇ ਹਾਜੀ ਸਾਹਿਬ ਉਦੋਂ ਪਾਰਟੀਆਂ ਦੇ ਵਿੱਚ ਜੀ ਇਖਤਲਾਫ ਹੁੰਦਾ ਸੀ ਜਾਂ ਪਿਆਰ ਹੀ ਹੁੰਦਾ ਸੀ ਕਿ ਦੌੜਨ ਦੀ ਹੱਦ ਤੱਕ ਹੁੰਦੀ ਸੀ ਪਾਰਟੀ ਜੀ? ਦੌੜਨ ਦੀ ਹੱਦ ਤੱਕ ਉਸ ਤਰ੍ਹਾਂ ਪਿਆਰ ਮੁਹੱਬਤ ਜੀ? ਹਾਂ, ਕੋਈ ਰੌਲਾ ਨਹੀਂ ਸੀ ਜਿੱਦਾਂ ਹੁਣ ਕਰਦੇ ਆ। ਹਾਂਜੀ। ਇਦਾਂ ਨਹੀਂ ਸੀ ਹੁੰਦੇ, ਬੰਦੇ ਖੁਸ਼ ਹੁੰਦੇ ਸੀਗੇ। ਅੱਛਾ ਜੀ। ਹਾਂਜੀ। ਤੇ ਇਹ ਰਾਣਾ ਸਾਹਿਬ ਦੇ ਨਾਲ ਤੁਹਾਡੀਆਂ ਰਕਾਬਤਾਂ ਜੀ ਕਿੰਨਾ ਕੁ ਚਿਰ ਰਹੀਆਂ ਜੀ? ਨਹੀਂ, ਇਹ ਮੈਦਾਨ ਦੀ ਹੱਦ ਤੱਕ ਹੀ ਸੀਗਾ। ਮੈਦਾਨ ਦੀ ਹੱਦ ਤੱਕ ਜੀ? ਹਾਂ, ਉਹ ਕਾਫੀ ਦੇਰ ਤੱਕ, ਜਦ ਤੱਕ ਉਹ ਭਜਾਉਂਦੇ ਰਹੇ, ਸਾਡੇ ਬਜ਼ੁਰਗ ਭਜਾਉਂਦੇ ਰਹੇ। ਪਾਰਟੀ ਬਾਜੀ ਹੁੰਦੀ ਸੀਗੀ, ਪਾਰਟੀ ਸੇਠ ਸਾਹਿਬ ਸੀਗੇ, ਇੱਧਰੋਂ ਰਾਮੀਏ, ਹਾਜੀ ਬਰਕਤ, ਇਹ ਸਾਰੀ ਇੱਕ ਪਾਰਟੀ ਸੀਗੇ। ਅੱਛਾ ਜੀ। ਉਹ ਵੀ ਬੁੱਢੇ ਹੋ ਗਏ, ਇੱਧਰੋਂ ਵੀ ਬਸ ਹਟ ਗਏ, ਤੇ ਸਵਾਰਾਂ ਦੇ ਹੱਥ ਆ ਕੇ ਗਏ ਉਹ।
ਸਹੀ ਜੀ। ਆਪੇ ਪਾਰਟੀਆਂ ਅਲੱਗ ਹੋ ਗਈਆਂ। ਠੀਕ ਜੀ। ਹਾਂਜੀ ਤੇ ਉਹ ਲਿਆਕਤ ਸਾਹਿਬ ਨੇ ਲਿਆ ਸੀ 30,000 ਦਾ ਬੈਲ ਜੀ, ਹਾਂਜੀ। ਤੇ ਤੁਸੀਂ ਲਿਆ ਜੀ ਚੀਨਾ ਖੋਖਰਾਂ ਵਾਲਾ ਜੀ, ਹਾਂਜੀ। ਤੇ ਉਸ ਤੋਂ ਬਾਅਦ ਫਿਰ ਤੁਸੀਂ ਬੈਲ ਲਿਆ ਬਾਬੇ ਉਹਨਾਂ ਨੇ ਦੱਸਿਆ ਵਹਿਣੀ ਵਾਲਾਂ ਕੋਲੋਂ ਜੀ, ਵਹਿਣੀ ਵਾਲਾ ਕੋਲੋਂ ਪੰਛੀ ਬੈਲ ਲਿਆ। ਪੰਛੀ ਬੈਲ ਜੀ। ਹਾਂਜੀ। ਅੱਛਾ ਜੀ, ਤੁਸੀਂ ਨੇ ਪੰਛੀ ਤੇ ਘੋੜਾ ਗਰੁੱਪ ਕਿਹਾ ਜਾਂਦਾ ਜੀ ਤੁਹਾਨੂੰ ਜੀ ਹੁਣ, ਤੇ ਹਾਂਜੀ। ਘੋੜਾ ਬੈਲ ਤੁਹਾਡੇ ਸ਼ੌਕ ਦੇ ਵਿੱਚ ਕਦੋਂ ਐਡ ਹੋਇਆ ਜੀ? ਖੋਖਰਾਂ ਵਾਲਾ ਬੋਲ ਤੋਂ ਪਹਿਲਾਂ ਅਸੀਂ ਜੋਧਾਂ ਵਾਲਾ ਬੋਲ ਲਿਆ ਸੀ। ਮਨੀਰ ਕੋ ਹੁੰਦਾ ਸੀਗਾ ਜੋਧਾਂ ਵਾਲਾ ਬੋਲ ਦਾ, ਹਾਜੀ ਮਨੀਰ 8 ਚੱਕ, ਅੱਛਾ ਜੀ। ਉਹ ਬੋਲ ਲਿਆ ਸੀ। ਉਹਨੂੰ ਘੋੜਾ ਕਹਿੰਦੇ ਸੀ ਜੀ? ਨਹੀਂ ਜੀ, ਉਹਨੂੰ ਨਹੀਂ ਸੀ ਘੋੜਾ ਕਹਿੰਦੇ, ਘੋੜਾ ਹੁਣ ਜਿਹੜਾ ਲਿਆ ਇਹਨੂੰ ਕਹਿੰਦੇ ਆ। ਬੋਲ ਤਾਂ ਬੜੇ ਲਏ ਆ, ਇੱਕ ਨਹੀਂ ਲਿਆ, ਕਾਫੀ ਲਏ ਆ। ਸਹੀ। ਤੇ ਹਾਈ ਸਾਹਿਬ ਇਹ ਪੰਛੀ ਬੈਲ ਤੁਸੀਂ ਕਿੰਨੇ ਦਾ ਲਿਆ ਸੀ ਜੀ ਇਹ 7 ਲੱਖ ਦਾ ਲਿਆ ਇਹ ਸੀ। ਜਿਹੜਾ ਵਹਿਣੀ ਵਾਲਾ ਕੋਲ ਲਿਆ ਵਹਿਣੀ ਸੀ? ਵਾਲਾ ਕੋਲ ਲਿਆ ਸੀ। ਤੇ ਇਹ ਪੰਛੀ ਨਾਮ ਉਹਨਾਂ ਨੇ ਰੱਖੇ ਸੀ ਤੁਸੀਂ ਰੱਖਿਆ ਸੀ ਜੀ? ਨਹੀਂ, ਇਹ ਅਸੀਂ ਰੱਖਿਆ ਸੀ। ਅੱਛਾ ਜੀ। ਇਹ ਕਿੰਨਾਂ ਨੇ ਨਾਮ ਪਸੰਦ ਕੀਤਾ ਜੀ ਇਹ ਪੰਛੀ ਜੀ? ਬਸ ਜੀ ਇੱਥੇ ਐਵੇਂ ਸਾਰਿਆਂ ਦੀ ਪੰਛੀ ਖੁਸ਼ੀ ਨਾਲ ਉੱਡਣ ਵਾਲੇ ਪਰਿੰਦੇ ਨੂੰ ਕਿਹਾ ਜਾਂਦਾ ਨਾ ਹਾਂ ਜੀ? ਜੀ, ਬਸ ਸਾਰਿਆਂ ਦੀ ਖੁਸ਼ੀ ਨਾਲ ਹੀ ਮੁੰਡੇ ਵੀ ਪੰਛੀ ਰੱਖਣਾ, ਪੰਛੀ ਰੱਖਤਾ, ਉਹ ਸਾਡਾ ਨਾਂ ਹੀ ਪੰਛੀ ਗਰੁੱਪ ਵਾਲੇ ਪੈ ਗਿਆ। ਅੱਛਾ, ਇਹ ਤਾਂ ਜਾਨੀ ਤੁਹਾਡੇ ਮਾਰਫਤ ਜੀ ਇੱਥੋਂ ਮਸ਼ਹੂਰ ਹੋਈ ਆ ਪੰਛੀ ਬੈਲ ਤੋਂ ਜੀ? ਹਾਂਜੀ ਹਾਂਜੀ। ਸਹੀ ਜੀ। ਇਹ ਜਦੋਂ ਪੰਛੀ ਬੈਲ ਤੁਸੀਂ ਲਿਆ ਜੀ ਸਭ ਤੋਂ ਪਹਿਲੇ, ਹਾਂਜੀ। ਜਿਹਦਾ ਨਾਮ ਪੰਛੀ ਰੱਖਿਆ ਜੀ? ਇਸ ਤੋਂ ਪਹਿਲੇ ਸਾਡੇ ਕੋਲ ਇੱਕ ਹੁੰਦਾ ਸੀਗਾ ਬੈਲ, ਉਹਦਾ ਨਾਮ ਹੀ ਪੰਛੀ ਸੀਗਾ। ਅੱਛਾ ਜੀ। ਹਾਂਜੀ। ਜਿਹੜਾ ਇਹ ਪੰਛੀ ਵਹਿਣੀ ਵਾਲਾਂ ਕੋਲ ਲਿਆ ਸੀ ਇਹ ਜੀ, ਬਾਅਦ ਚ ਲਿਆ, ਇਹ ਪਹਿਲਾਂ ਕਿਹੜੀ ਸੰਮ ਦਾ ਸੀ ਜੀ ਇਹ? ਇਹ ਦੋਵੇਂ ਪਾਸੇ ਭਜਦਾ ਸੀ। ਜੋ ਤੁਸੀਂ ਲਿਆ ਸੀ ਜੀ ਉਹਦਾ ਮੂੰਹ ਕਿਦਾਂ ਸੀ ਜੀ ਇਹ ਮੂੰਹ ਚੌਗਾ ਸੀ। ਅੱਛਾ ਜੀ। ਤੇ ਤੁਹਾਡੇ ਕੋਲ ਕਿੰਨਾ ਕੁ ਟਾਈਮ ਭੱਜਿਆ ਜੀ ਇਹ? ਸਾਡੇ ਕੋਲ ਕਾਫੀ ਦੇਰ ਭੱਜ ਗਿਆ, 3-4 ਸਾਲ ਭੱਜ ਗਿਆ। ਤੇ ਇਹਦੀ ਜੀ ਕੀ ਪ੍ਰੋਗਰੈਸ ਰਹੀ ਜੀ ਲੂਜ਼ ਕਰਨ ਦੀ ਜਾਂ ਜਿੱਤਣ ਦੀ ਜੀ? ਬਹੁਤ ਚੰਗਾ ਸੀ ਮਾਸ਼ਾਅੱਲਾ। ਕੋਈ 70-80% ਵਿਨ ਕਰਦਾ ਸੀ? ਜਿੱਤਦੇ ਵੀ ਰਹੇ, ਹਾਰਦੇ ਵੀ ਰਹੇ। ਹਾਂਜੀ, ਲੂਜ਼ ਵੀ ਹੋ ਜਾਂਦੀ ਜੀ, ਕੋਈ ਗੱਲ ਨਹੀਂ ਜੀ। ਠੀਕ ਸੀਗਾ, ਯਾਨੀ ਮਿਆਰੀ ਬਾਲ ਸੀ, ਜ਼ਿਆਦਾ ਮੁਕਾਬਲਿਆਂ 'ਚ ਲੱਗਦਾ ਸੀ। ਅੱਛਾ ਜੀ। ਯਾਨੀ ਸਾਡੀ ਇਹ ਗੱਲ ਨਹੀਂ ਗੀ ਕਿ ਅਸੀਂ ਲਿਜਾ ਕੇ ਫਾਈਨਲ 'ਚ ਲੈ ਆਈਏ ਵੀ ਦੂਆ ਨੰਬਰ ਫੜ ਲਈਏ, ਇਹ ਅਸੀਂ ਕਦੀ ਜ਼ਿਹਨ 'ਚ ਨਹੀਂ ਲਿਆਂਦਾ। ਅਸੀਂ ਜਿਹੜੀ ਗੱਡੀ ਜਿੱਤਦੀ ਹੈ ਉਹਨਾਂ ਲਾਈਦਾ। ਠੀਕ ਜੀ। ਜਿੱਤੀ ਹੈ ਜਾਂ ਹਾਰੀ ਹੈ ਰੌਂਡ 'ਚ ਹੀ ਹਾਂ, ਜੇ ਜਿੱਤੀਏ ਤਾਂ ਸ਼ਾਮ ਤੱਕ ਉਸ ਗੱਡੀ ਨੂੰ ਤਾਂ ਫੇਰ ਸ਼ਾਮ ਤੇ ਰਹੀਏ, ਨਹੀਂ ਤਾਂ ਘਰ ਨੂੰ ਜਾਣ ਪੱਠੇ ਖਾਣ ਜਾ ਕੇ। ਜੀ ਫਾਈਨਲ ਜਾਣ ਦਾ ਨਹੀਂ ਮਕਸਦ ਹੈਗਾ ਜਿਹੜੀ ਗੱਡੀ ਦੇ ਨਾਲ ਜੋੜਨਾ ਹਾਂ, ਮਕਸਦ ਜਿਹੜੀ ਚੰਗੀ ਗੱਡੀ ਉਹਨਾਂ ਲਾਉਣਾ, ਉਹਨੂੰ ਜਿੱਤਣਾ, ਸਾਡਾ ਮਕਸਦ ਇਹ ਆ। ਠੀਕ ਜੀ। ਹਾਂਜੀ। ਤੇ ਇਹ ਜ਼ਿਆਦਾ ਟਾਈਮ ਜੀ ਇਹਦਾ ਫਿਰ ਜੋੜ ਕਿਹਦੇ ਨਾਲ ਬਣਦਾ ਸੀ ਪੰਛੀ ਦਾ ਜੀ? ਇਹ ਜੀ ਉਸ ਖੋਖਰਾਂ ਵਾਲੇ ਬੋਲ ਨਾਲ ਵੀ ਭਜਾਉਂਦੇ ਰਹੇ ਆ। ਉਦੋਂ ਤੁਹਾਡੇ ਕੋਲ ਸੀ ਜਾਂ ਅਗਲੇ ਘਰ ਚਲਾ ਗਿਆ ਸੀ? ਇਹ ਅਗਲੇ ਘਰ ਚਲਾ ਗਿਆ ਸੀ। ਅੱਛਾ ਜੀ। ਫਿਰ ਅਸੀਂ ਇਹਨਾਂ ਕੋਲ ਹੀ ਵੇਖ ਕੇ ਗਿਆ ਵਹਿਣੀ ਵਾਲਾ ਕੋਲ, ਉਹਨਾਂ ਕੋਲ ਕਬੂਤਰ ਬੋਲਦਾ, ਉਹਦੇ ਨਾਲ 2 ਦੌੜਾਂ ਜਿੱਤੀਆਂ ਕਲਿਆਣਪੁਰ ਜੀ। ਕਲਿਆਣਪੁਰ। ਹਾਂਜੀ। ਫਿਰ ਅਸੀਂ ਇੱਕ ਸੀਗਾ 35 ਦਾ ਬੋਲ ਸੀ, ਉਹਨਾਂ 3 ਦੌੜਾਂ ਜਿੱਤੀਆਂ। ਭੋਲੇ ਦਾ ਜੀ? ਭੋਲੇ ਨਹੀਂ, ਇਹ ਹੋਰ ਘਰ ਕੋ ਸੀਗਾ। ਅੱਛਾ ਜੀ। ਫਿਰ 2 ਦੌੜਾਂ ਇਹ ਸਾਡੇ ਪਿੰਡ ਵਾਲਾ ਬੋਲ ਸੀ, ਉਹਨਾਂ ਜਿੱਤੀਆਂ। ਸਾਡੇ ਪਿੰਡ ਵੇਖ ਕੇ ਗਿਆ ਸੀਗਾ ਚਾਂਦ ਬੋਲ। ਅੱਛਾ ਜੀ। ਉਹ ਉਧਰੋਂ ਢੋਲਣੀ ਵਾਲਾ ਬੋਲ ਵੱਜਦਾ ਸੀ, ਉਹਨਾਂ 3 ਦੌੜਾਂ ਜਿੱਤੀਆਂ, ਕਾਫੀ ਦੌੜਾਂ ਜਿੱਤੀਆਂ। ਤੇ ਫਿਰ ਹਾਜੀ ਸਾਹਿਬ 3-4 ਸਾਲ ਤੋਂ ਬਾਅਦ ਜੇ ਸਕਰੀਨ ਤੋਂ ਆਊਟ ਕੀ ਹੋਇਆ ਜੀ, ਕੀ ਮਸਲਾ ਬਣਿਆ? ਓਵਰਏਜ ਹੋ ਗਿਆ ਜਾਂ ਕੋਈ ਪ੍ਰੋਬਲਮ ਬਣੀ ਜੀ? ਦੌੜ ਘਟਾ ਗਿਆ। ਜਿਹੜਾ ਸਾਡੇ ਕੋਲ ਬੋਲ ਇਦਾਂ ਦਾ ਹੋਵੇ, ਦੌੜ ਘਟਾ ਜਾਏ, ਜਾਂ ਅਸੀਂ ਅੱਲਾ ਦੇ ਰਾਹ ਤੇ ਦੇ ਦੀ ਜਾਂ ਕੁਰਬਾਨੀ ਕਰ ਦਿੱਤੀ ਜਾਂ ਹੋਰ ਅਸੀਂ ਵੇਚਿਆ ਬੁੱਝਿਆ ਹਾਜੀ ਸਾਹਿਬ ਜਾਨੀ ਤੁਹਾਡੀ ਤਰੀਕ 'ਚ ਆ ਕੇ ਤੁਸੀਂ ਬੈਲ ਨਹੀਂ ਵੇਚਿਆ ਜੀ? ਨਹੀਂ ਜੀ। ਅੱਛਾ ਜੀ। ਤੇ ਇਹ ਵੀ ਪੰਛੀ ਤੋਂ ਬਾਅਦ ਹਾਜੀ ਸਾਹਿਬ ਤੁਹਾਡੇ ਸ਼ੌਕ 'ਚ ਕਿਹੜਾ ਬੈਲ ਆਇਆ ਜੀ? ਇਸ ਤੋਂ ਬਾਅਦ ਆ ਘੋੜਾ ਬੈਲ, ਘੋੜਾ ਬੈਲ ਉਧਰੋਂ 18 ਲੱਖ, ਕਬੂਤਰ ਬੈਲ। ਹਾਂਜੀ, ਕਬੂਤਰ ਖੜਾ ਜੀ ਆਪਣਾ ਰਾਣਾ ਨਸੀਮ ਸਾਹਿਬ ਕੋਲ ਲਿਆਂਦਾ ਜੀ। ਹਾਂਜੀ ਹਾਂਜੀ। ਅੱਛਾ, ਜਦੋਂ ਰਾਣਾ ਨਸੀਬ ਸਾਹਿਬ ਕੋਲੋਂ ਤੁਸੀਂ ਬੈਲ ਲਿਆਂਦਾ ਜੀ, ਹੁਣ ਤਾਂ ਮਾਸ਼ਾਅੱਲਾ ਬੈਲਾਂ ਦਾ ਰੇਟ ਇਸ ਤੋਂ ਵੀ ਅੱਪ ਹੋ ਗਿਆ ਜੀ। ਤੁਸੀਂ ਜਦੋਂ 18 ਲੱਖ ਦਾ ਲੈ ਕੇ ਆਏ ਜੀ, ਹਾਂਜੀ ਇੱਕ ਵਾਰੀ ਇਲਾਕੇ 'ਚ ਹੋਈ ਕਿ 18 ਲੱਖ ਦਾ ਬੈਲ ਲਿਆ ਜੀ, ਹਾਂਜੀ ਹਾਂਜੀ। ਤੇ ਉਹ ਰਾਣਾ ਸਾਹਿਬ ਨੂੰ ਤੁਸੀਂ ਜਾਨੀ ਜ਼ੋਰ ਪਾਇਆ ਤੇ ਜਾਂ ਉਹਨਾਂ ਨੇ ਆਸਾਨੀ ਨਾਲ ਹੀ ਦੇ ਦਿੱਤਾ ਜੀ? ਮੈਂ ਇੱਥੇ ਨਹੀਂ ਸੀਗਾ, ਮੈਂ ਬਾਹਰ ਸੀਗਾ, ਭਾਈ ਸੀਗਾ ਛੋਟਾ, ਉਹ ਤਾਂ ਸਰਫਰਾਜ਼ ਗਏ ਸੀਗੇ, ਇਹਨਾਂ ਨੇ ਜਾ ਕੇ ਲੈ ਲਿਆ। ਹਾਜੀ ਜ਼ੀਰ ਸਾਹਿਬ ਛੋਟੇ ਤੁਹਾਡੇ ਤੋਂ ਹਾਂਜੀ ਜੀ? ਹਾਂਜੀ। ਅੱਛਾ ਜੀ। 18 ਲੱਖ ਦਾ ਲਿਆ ਜੀ? 18 ਲੱਖ ਦਾ ਲਿਆ ਸੀ। ਸਹੀ ਜੀ। ਤੇ ਇਹ ਜਿਹੜਾ ਘੋੜਾ ਬੈਲ ਹੈ ਜੀ ਹੁਣ ਤੁਹਾਡੇ ਕੋਲ ਜਿਹਨੇ ਵਿਨ ਕੀਤੀ ਹੈ ਜੀ ਕੱਲ ਦੌੜ ਜੀ, ਹਾਂਜੀ। ਇਹ ਕਿੱਥੋਂ ਲਿਆ ਸਭ? ਇਹ ਅਸੀਂ 46 ਚੋਂ ਲਿਆ ਸੀਗਾ। 346 ਚੱਕ ਜੀ? 346 ਚੋਂ। ਇਹ ਕਿੰਨੇ ਦਾ ਲਿਆ ਸੀ ਜੀ ਇਹ? ਇਹ ਅਸੀਂ 3 ਲੱਖ ਦਾ ਲਿਆ ਸੀ। ਅੱਛਾ, ਉਦੋਂ ਕਿੱਦਾਂ ਸੀ ਮੂੰਹ ਜੀ ਇਹ? ਉਦੋਂ ਇਹ ਦੋਨ ਦਾ ਇੱਕ ਦੰਦੀ ਕੱਢੀ ਸੀਗੀ। ਅੱਛਾ ਜੀ। ਅਸੀਂ ਪਹਿਲੀ ਦੌੜ ਲਿਆਣ ਕੇ ਪੀਰਮਲ ਭਜਾਇਆ ਸੀਗਾ, ਉਦੋਂ ਬਿਲਕੁਲ ਲਵਾਜਾ ਸੀ, ਤੇ ਦੂਆ ਨੰਬਰ ਅਸੀਂ ਉੱਥੇ ਲਿਆ ਸੀ। ਠੀਕ ਜੀ। ਹਾਂਜੀ, ਨਵੈਸ਼ ਦੀ ਦੌੜ ਸੀਗੀ ਤੇ ਦੂਸਰਾ ਨੰਬਰ ਨਾਲ ਕਿਹੜਾ ਜੋੜਿਆ ਸੀ ਇਹਦਾ ਜੀ? ਨਾਲ ਇਹਦੇ ਸੀਗਾ ਹਾਰਸਾਬਾਦ ਦਾ ਆਂਡਾ ਬੈਲ ਸੀਗਾ। ਅੱਛਾ ਜੀ। ਹਾਂਜੀ। ਤੇ ਹੁਣ ਤੁਹਾਡੇ ਸ਼ੌਕ ਦੇ ਵਿੱਚ ਜੀ ਕਬੂਤਰ ਬੈਲ, ਪੰਛੀ ਬੈਲ ਤੇ ਘੋੜਾ ਬੈਲ ਜੀ। ਹਾਂਜੀ। ਤੇ ਹਾਜੀ ਸਾਹਿਬ ਜਿਹੜਾ ਹੀਰਾ ਬੈਲ ਹੈ ਜੀ? ਹੀਰਾ ਬੈਲ, ਹਾਂਜੀ, ਇਹ ਵੀ ਆਪਣਾ ਹੀ ਆ ਜੀ। ਇਹ ਆਪਣੇ ਦੋਸਤ ਹੈਗੇ ਆ ਅਕਬਰ ਗੁੱਜਰ ਸਾਹਿਬ, ਅਲੀ ਅਕਬਰ 8 ਵਾਲੇ ਜੀ? ਹਾਂਜੀ ਹਾਂਜੀ। ਅੱਛਾ ਜੀ। ਇਹ ਉਹਨਾਂ ਦੇ ਕੋਲ ਉਹਨਾਂ ਦੀਆਂ ਕਲੋਨੀਆਂ ਬਣ ਗਈਆਂ, ਉਹਨਾਂ ਨੇ ਇੱਥੇ ਭੇਜਿਆ ਵਾ। ਅੱਛਾ ਜੀ। ਹਾਂਜੀ ਉਹਨਾਂ ਦਾ ਤੁਹਾਡੇ ਕੋਲ ਆਇਆ ਜੀ ਇੱਥੇ? ਹਾਂਜੀ ਆ ਹਾਂਜੀ, ਜੀ ਆਪਣਾ ਹੀ ਆ। ਬਿਲਕੁਲ ਜੀ। ਸਹੀ ਜੀ।
ਤੇ ਹਾਈ ਸਾਹਿਬ ਤੁਸੀਂ ਦੱਸਿਆ ਕਿ ਜਦੋਂ ਅੱਗੇ ਸੀਗਾ ਸਾਡਾ ਸ਼ੌਕ ਰਾਣਾ ਸਾਹਿਬ ਦੇ ਨਾਲ ਵੀ ਕੰਪੀਟੀਸ਼ਨ ਬਹੁਤ ਜ਼ਿਆਦਾ ਹੁੰਦਾ ਸੀਗਾ ਤੇ ਪਾਰਟੀ ਬਾਜ਼ੀ ਦੇ ਵਿੱਚ ਬੈਲ ਭਜਦੇ ਸੀਗੇ, ਤੁਸੀਂ ਕਿਹਾ ਕਿ ਪਾਰਟੀ ਛੱਡ ਕੇ ਦੂਸਰੀ ਪਾਰਟੀ 'ਚ ਨਹੀਂ ਜਾਂਦੇ, ਇਹ ਤੋਂ ਕੀ ਮੁਰਾਦ ਜੀ? ਇਹ ਤੋਂ ਮੁਰਾਦ ਇਹ ਵੀ ਇੱਕ ਪਾਰਟੀ 'ਚ ਭਜਦੇ ਸੀਗੇ, ਦੂਸਰੀ ਪਾਰਟੀ 'ਚ ਨਹੀਂ ਸੀ ਭਜਦੇ, ਬੋਲ ਨਹੀਂ ਸੀ ਦਿੰਦੇ ਇੱਕ ਦੂਏ ਨੂੰ। ਅੱਛਾ ਜੀ। ਯਾਨੀ ਆਪਣੀ ਪਾਰਟੀ ਦਾ ਬੋਲ ਦੇਖਣਾ ਵੀ ਕਿਹੜੇ ਚੰਗੇ ਭਜਦੇ ਆ ਉਹਦੇ ਨਾਲ ਲਾਈਏ, ਅੱਛਾ ਜੀ। ਬਦਲ ਕੇ ਜੋੜ ਕੇ ਦੇਖਦੇ ਸੀ, ਠੀਕ ਜੀ। ਫਿਰ ਉਹ ਭਜਾਉਂਦੇ ਸੀਗੇ ਵੀ ਜਾਂ ਮੁੱਲ ਲੈਣਾ ਜਾਂ ਉਹੋ ਹੀ ਬਦਲ ਕੇ ਜੋੜਨੇ। ਲੇਕਿਨ ਜੇ ਹੁਣ ਪਾਰਟੀ ਤੋਂ ਇਲਾਵਾ ਬੈਲ ਲੋਕ ਲੈ ਲੈਂਦੇ ਆ, ਆਪਸ ਦੇ ਵਿੱਚ ਲੋਕ ਮਿਲਦੇ ਆ, ਤੇ ਇਹ ਤਾਂ ਅੱਛੀ ਗੱਲ ਨਹੀਂ ਜੀ। ਨਹੀਂ, ਮਿਲਣਾ ਤਾਂ ਅੱਛੀ ਗੱਲ ਆ, ਲੇਕਿਨ ਇਹ ਕੱਪ ਦੀ ਖਾਤਰ ਕਰਦੇ ਆ। ਅੱਜ ਕੱਪ ਜਿੱਤ ਲਿਆ, ਦੂਏ ਦਿਨ ਦੂਏ ਪਾਸੇ, ਤੀਏ ਦਿਨ ਤੀਏ ਪਾਸੇ, ਇਹ ਗੱਲ ਨਹੀਂ ਨਾ ਅੱਛੀ। ਹਾਂਜੀ ਹਾਂਜੀ, ਉੱਦਾਂ ਮਿਲ ਜੁਲ ਕੇ ਰਹਿਣ, ਸ਼ੌਕ ਨੂੰ ਸ਼ੌਕ ਰੱਖਣ, ਲੜਾਈ ਨਾ ਕਰਨ, ਲੜਨ ਬੋਲਣ ਨਾ, ਠੀਕ ਆ, ਆਪਣਾ ਸ਼ੌਕ ਕਰਨ। ਸਹੀ ਜੀ। ਇਹ ਤਾਂ ਨਹੀਂ ਵੀ ਬੋਲ ਸਿਰਫ ਕੱਪ ਦੀ ਖਾਤਰ, ਕੱਪ ਤਾਂ ਆਹ ਕਿੰਨੇ ਪਏ ਇੱਥੇ, ਇੱਕ ਨਜ਼ਰ ਮਾਰੀਓ ਤਾਂ। ਹਾਂਜੀ ਹਾਂਜੀ, ਨਹੀਂ ਸ਼ੌਕ ਕਰਨ, ਉਹ ਜਿਹੜਾ ਬੋਲ ਜਿੱਤਦਾ ਉਹਨੂੰ ਹਰਾਉਣ। ਅੱਛਾ ਜੀ। ਹਾਂ ਸਾਹਿਬ, ਤੁਸੀਂ ਰਾਣਾ ਸਾਹਿਬ ਦਾ ਜ਼ਿਕਰ ਕੀਤਾ ਕਿ ਅਸੀਂ ਉਹਨਾਂ ਦੇ ਨਾਲ ਜੀ ਕੰਪੀਟੀਸ਼ਨ ਕੀਤਾ, ਕਿਉਂਕਿ ਜਿਹਦੇ ਨਾਲ ਬੰਦਾ ਕੰਪੀਟੀਸ਼ਨ ਕਰਦਾ ਤੇ ਬੰਦਾ ਬਹੁਤ ਜ਼ਿਆਦਾ ਵਾਕਿਫ ਹੁੰਦਾ ਉਹਨਾਂ ਦੇ ਤੋਂ ਜੀ। ਰਾਣਾ ਸਾਹਿਬ ਦਾ ਸ਼ੌਕ ਕਿਸ ਤਰ੍ਹਾਂ ਦਾ ਸੀ ਜੀ? ਬਹੁਤ ਚੰਗਾ ਸ਼ੌਕ ਸੀ, ਅਸੀਂ ਬਹੁਤ ਉਹਦਾ ਇਹਤਰਾਮ ਕਰਦੇ ਰਾਣਾ ਸਾਹਿਬ ਦਾ। ਇਹ ਤਾਂ ਨਹੀਂ ਕਿ ਅਸੀਂ ਉਹਦੇ ਨਾਲ ਬੋਲ ਭਜਾਉਂਦੇ ਰਹੇ ਉਦੋਂ ਵੀ, ਹੁਣ ਵੀ ਬਹੁਤ ਇਹਤਰਾਮ ਕਰਦੇ, ਪਹਿਲੇ ਵੀ ਕਰਦੇ ਸੀ। ਸਹੀ ਜੀ। ਹਾਂਜੀ। ਤੇ ਜ਼ਿਕਰ ਕੀਤਾ ਬਜ਼ੁਰਗਾਂ ਨੇ ਜੀ, ਹਾਜੀ ਖੁਸ਼ੀ ਸਾਹਿਬ ਦਾ ਜੀ, ਗਾਮੇ ਰਾਮੀਆ ਦਾ ਜੀ, ਸੇਠ ਸਾਹਿਬ ਦਾ ਜੀ, ਇਹਨਾਂ ਦਾ ਆਪਣਾ ਸ਼ੌਕ ਦੇ ਵਿੱਚ ਜੀ ਕਿਸ ਤਰ੍ਹਾਂ ਦਾ ਤਰੀਕਾਕਾਰ ਹੁੰਦਾ ਸੀ, ਕਿਸ ਤਰ੍ਹਾਂ ਐਂਟਰੀ ਕਰਦੇ ਸੀ, ਔਰ ਮੇਲ ਮਿਲਾਪ ਕਿਸ ਤਰ੍ਹਾਂ ਦਾ ਸੀਗਾ ਜੀ? ਗਾਮਾ ਰਾਮੀਆਂ ਜਿਸ ਟਾਈਮ ਭਜਾਉਂਦਾ ਸੀਗਾ ਉਦੋਂ ਅਸੀਂ ਛੋਟੇ ਸੀਗੇ, ਨਹੀਂ ਪਤਾ ਜੀ। ਨਹੀਂ ਪਤਾ। ਅੱਛਾ ਜੀ। ਤੇ ਜਿਸ ਟਾਈਮ ਇਹ ਆਏ ਆ 44 ਵਾਲੇ ਹਾਜੀ ਖੁਸ਼ੀ ਸਾਹਿਬ, ਹਾਂਜੀ, ਉਦੋਂ ਕੁਝ ਜ਼ਿਆਦਾ ਮੈਂ ਸਾਊਦੀ ਅਰਬ ਰਿਹਾ, ਮੈਂ ਥੋੜਾ ਚਿਰ ਆਉਂਦਾ ਸੀਗਾ, ਚਲੇ ਜਾਂਦਾ ਸੀ ਵਾਪਸ। ਅੱਛਾ ਜੀ। ਉਦੋਂ ਦੌੜਾ ਕਿਤੇ ਕਿਤੇ ਦੇਖਦੇ ਸੀਗੇ। ਸਹੀ ਜੀ। ਹਾਂਜੀ। ਤੇ ਸੇਠ ਸਾਹਿਬ ਬੜੇ ਸ਼ੌਕੀਨ ਬੰਦੇ ਸੀਗੇ, ਇੱਦਾਂ ਨਹੀਂ ਵੀ ਆਣ ਕੇ ਬਹੁਤ ਜਿੱਦਾਂ ਕਰਦੇ ਹੁੰਦੇ ਲੋਕ, ਨਹੀਂ, ਉਹਨਾਂ ਦੀ ਮਿੱਟੀ 'ਚ ਬੈਠਾ ਤੇ ਸ਼ੌਕ ਸੀ, ਕੀਤਾ ਬਹੁਤ ਚੰਗਾ ਕੀਤਾ, ਥੋੜੀ ਦੇਰ ਕੀਤਾ ਬਹੁਤ ਚੰਗਾ। ਨੇਚਰਲੀ ਬੰਦੇ ਬਹੁਤ ਨਾਈਸ, ਬਹੁਤ ਨਾਈਸ। ਥੋੜੇ ਨਾਲ ਜਿਹੜੀ ਮੇਲ ਮਿਲਾਪ ਹੁੰਦਾ ਸੀ, ਬਹਿਣ ਖਲੋਣ ਦਾ ਨਹੀਂ, ਹਰ ਬੰਦੇ ਨਾਲ ਹੀ ਉਹਦਾ ਮੇਲ ਮਿਲਾਪ ਸੀਗਾ, ਬਹੁਤ ਅੱਛਾ ਬੰਦਾ ਸੀ। ਅੱਛਾ ਜੀ। ਤੇ ਹਾਜੀ ਸਾਹਿਬ, ਉਦੋਂ ਜਿੱਤ ਕੇ ਤੇ ਹਾਰ ਕੇ ਬੰਦਿਆਂ ਦੇ ਕੀ ਐਕਸਪ੍ਰੈਸ਼ਨ ਹੁੰਦੇ ਸੀ ਜੀ? ਜਿੱਤਣ ਵਾਲਾ ਬੰਦਾ ਐਕਸਾਈਟਡ ਕਿੱਦਾਂ ਹੁੰਦਾ ਸੀ, ਤੇ ਹਾਰਨ ਵਾਲੇ ਨੂੰ ਕੀ ਮਹਿਸੂਸ ਹੁੰਦਾ ਸੀ ਜੀ? ਬਹੁਤ ਖੁਸ਼ ਹੁੰਦੇ ਸੀ, ਜਿੱਤ ਕੇ ਬਹੁਤ ਖੁਸ਼ ਹੁੰਦੇ ਸੀ। ਅੱਛਾ ਜੀ। ਲੇਕਿਨ ਅਸੀਂ ਕਿ ਅਲਹਮਦੁਲਿਲਾ ਜਿੱਤੇ ਆ ਤਾਂ ਬੜੇ ਖੁਸ਼ ਹੋਏ ਆ, ਹਾਰੇ ਆ ਤਾਂ ਫਿਰ ਵੀ ਪਰੇਸ਼ਾਨ ਨਹੀਂ ਹੋਏ। ਅੱਛਾ ਜੀ। ਉਦਾਂ ਹੀ ਰਹੇ ਆ ਜਿੱਦਾਂ ਸੀਗੇ। ਓਵਰਆਲ ਸਾਰੇ ਦੋਸਤ ਇਦਾਂ ਹੀ ਕਰਦੇ ਸੀ ਉਦੋਂ ਜੀ? ਹਾਂਜੀ, ਇਦਾਂ ਹੀ ਕਰਦੇ ਸੀ। ਅੱਛਾ ਉਹ ਕੋਸ਼ਿਸ਼ ਕਰਦੇ ਸੀ ਵੀ ਅਗਲੀ ਦੌੜ ਤੇ ਅਸੀਂ ਆਪਣਾ ਬਾਲ ਤਿਆਰ ਕਰਕੇ ਫਿਰ ਜਿੱਤੀਏ। ਅੱਛਾ ਜੀ। ਇਹ ਨਹੀਂ ਸੀ ਕਹਿੰਦੇ ਵੀ ਅਗਲੇ ਦਾ ਜਿਹੜਾ ਜਿੱਤਦਾ ਉਹਨੂੰ ਪਾ ਕੇ ਜਿੱਤੀਏ। ਹਾਂਜੀ ਹਾਂਜੀ, ਆਪਣਾ ਤਿਆਰ ਕਰਦੇ ਸੀ। ਸਹੀ ਜੀ। ਹਾਂਜੀ। ਤੇ ਹਾਜੀ ਸਾਹਿਬ, ਹੁਣ ਦੇ ਸ਼ੌਕ ਜਿਹੜੇ ਉਦੋਂ ਦੇ ਜੀ ਹੁਣ ਕੀ ਫਰਕ ਹੈ ਜੀ? ਹੁਣ ਇਹੀ ਫਰਕ ਆ ਵੀ ਹੁਣ ਤਿਆਰ ਕਰਕੇ ਸਵਾਰਨ ਦੇ ਦੀ, ਤੇ ਉਹਨਾਂ ਦੀ ਜੋ ਮਰਜ਼ੀ ਕਰ ਲੈਣ। ਤੇ ਅੱਗੇ ਆਪ ਬੰਦੇ ਸ਼ੌਕ ਕਰਦੇ ਸੀ, ਆਪ ਭਜਾਉਂਦੇ ਸੀ। ਸਹੀ ਜੀ। ਹਾਜੀ ਸਾਹਿਬ, ਹੁਣ ਫਿਰ ਸਵਾਰਾਂ ਦੀ ਅਥਾਰਟੀ ਬਹੁਤ ਜ਼ਿਆਦਾ ਹੋ ਗਈ ਸ਼ੌਕ ਦੇ ਵਿੱਚ ਜੀ? ਬਹੁਤ ਜ਼ਿਆਦਾ। ਹੁਣ ਤਾਂ ਜੋ ਸਵਾਰ ਕਵੇ ਉਹੀ ਹੁੰਦਾ। ਇਹ ਸ਼ੌਕ ਦੀ ਬਿਹਤਰੀ ਹੈ ਕਿ ਸ਼ੌਕ ਦੇ ਵਿੱਚ ਜੀ ਖਰਾਬੀ ਹੈ ਜੀ ਇਹ? ਹੁਣ ਜੇ ਸਹੀ ਤੁਸੀਂ ਪੁੱਛੋ ਤਾਂ ਸ਼ੌਕ ਰਿਹਾ ਹੀ ਕੋਈ ਨਹੀਂਗਾ ਜੀ। ਮਹੀਨੇ ਦੇ ਕੋਈ ਦਿਨ ਐਸਾ ਨਹੀਂਗਾ ਖਾਲੀ ਕਿ ਜਿੱਦਣ ਦੌੜ ਹੀ ਨਹੀਂ ਹੁੰਦੀ। ਕਿੰਨੇ ਕੁ ਬੰਦੇ ਵਿਹਲੇ ਆ ਕਿ ਜਿਹੜਾ ਰੋਜ਼ ਹੀ ਦੌੜ। ਇਹਦਾ ਇੱਕ ਹੋਣਾ ਚਾਹੀਦਾ ਕਿ 15 ਦਿਨ ਤੋਂ ਬਾਅਦ ਦੌੜ ਹੋਵੇ, ਹਰ ਬੰਦਾ ਟਾਈਮ ਕੱਢ ਕੇ ਉੱਥੇ ਜਾਵੇ ਵੀ ਅਸੀਂ ਦੌੜ ਦੇਖਣੀ ਹੈ। ਤੇ ਹਾਜੀ ਸਾਹਿਬ, ਚਲੋ ਚੈਨਲ ਦੀ ਵਸਾਦਤ ਦੇ ਨਾਲ ਜੀ ਦੋਸਤ ਸੁਣਦੇ ਆ ਜੀ, ਜਿੰਨੇ ਵੀ ਸ਼ੌਕੀਨ ਭਰਾ ਵਾ, ਯਕੀਨੀ ਗੱਲ ਆ ਤੁਹਾਨੂੰ ਵੀ ਦੋਸਤ ਸੁਣਨਗੇ ਇਨਸ਼ਾਅੱਲਾ, ਤੇ ਕਮੇਟੀ ਦੇ ਬੰਦੇ ਵੀ ਸੁਣਦੇ ਆ ਜੀ ਗੱਲਬਾਤ ਤੁਹਾਡੀ। ਜੀ ਕਮੇਟੀ ਦੇ ਜਿਹੜੇ ਰੂਲਸ ਆ ਉਹ ਤੋਂ ਵੀ ਤੁਸੀਂ ਵਾਕਿਫ ਆ ਜੀ? ਜਿਸ ਤਰ੍ਹਾਂ ਤੁਸੀਂ ਇੱਕ ਦੌੜ ਦਾ ਜਿਹੜਾ ਟਾਈਮ ਦੱਸਿਆ ਜੀ, ਇਸ ਤੋਂ ਇਲਾਵਾ ਜੀ ਕੋਈ ਤੁਹਾਡੀ ਕੀ ਤਜਵੀਜ਼ ਆ ਜਿਹੜੀ ਸ਼ੌਕ ਦੀ ਬਿਹਤਰੀ ਵਾਸਤੇ ਤੁਸੀਂ ਆਪਣੀ ਸੋਚ ਦੇ ਮੁਤਾਬਕ ਜੀ ਕੀ ਪੈਗਾਮ ਦਿਓਗੇ ਸ਼ੌਕੀਨ ਭਰਾਵਾਂ ਨੂੰ ਤੇ ਕਮੇਟੀ ਨੂੰ ਜੀ? ਇਹ ਜੀ ਇੱਕ ਤਾਂ ਟਾਈਮ ਦੀ ਪਾਬੰਦੀ ਹੋਣੀ ਚਾਹੀਦੀ ਹੈ। ਅੱਛਾ ਜੀ। ਇੱਕ ਕਮ ਸੇ ਕਮ 15 ਦਿਨ ਤੋਂ ਬਾਅਦ ਦੌੜ ਹੋਣੀ ਚਾਹੀਦੀ ਹੈ, ਹਰ ਕੈਟਾਗਰੀ ਦੀ ਜੀ? ਹਰ ਕੈਟਾਗਰੀ ਦੀ। ਸਹੀ ਜੀ। ਅੱਛਾ, ਵੀ ਇਹ ਰੋਜ਼ ਦੌੜ ਦੇ ਨਾਲ ਜੀ ਕੀ ਨੁਕਸਾਨ ਹੈ? ਇਹਦੇ ਨਾਲ ਸ਼ੌਕ ਵੱਧਦਾ ਨਹੀਂ ਜ਼ਿਆਦਾ ਜੀ? ਰੋਜ਼ ਦੌੜ ਦੇ ਨਾਲ ਹੁਣ ਇੱਕ ਬੰਦਾ ਵਾ, ਉਹਦੇ ਕੋਲ ਰੋਜ਼ ਇੱਕੋ ਕੰਮ ਲਵੋ ਤਾਂ ਉਹ ਖਤਮ ਹੋ ਜਾਏਗਾ। ਰੈਸਟ ਵੀ ਚਾਹੀਦੀ ਹੈ ਨਾ। ਉਹ ਜਿਹੜੇ ਛੋਟੇ ਭਜਾਉਂਦੇ ਆ ਖੀਰੇ ਦੋਂਦੇ, ਉਹਨਾਂ ਨੂੰ ਬਿਲਕੁਲ ਹੀ ਜ਼ਿਆਦਾ ਚਾਹੀਦੀ ਹੈ। ਹਾਂਜੀ। ਉਹ ਤਾਂ ਮਹੀਨੇ ਬਾਅਦ ਹੀ ਚਾਹੀਦੇ ਆ। ਅੱਛਾ ਜੀ। ਤਾਂ ਜਿਹੜੇ ਦੂਏ ਬਾਲ ਦਾ ਉਹਨਾਂ ਨੂੰ ਵੀ ਕਮ ਸੇ ਕਮ 15 ਦਿਨ ਬਾਅਦ ਭਜਾਉਣਾ ਚਾਹੀਦਾ। ਸਹੀ ਜੀ। ਕਿਉਂਕਿ ਬੰਦਿਆਂ ਕੋਲ ਵੀ ਟਾਈਮ ਹੋਵੇ ਦੇਖਣ ਲਈ ਤੇ ਪਸ਼ੂ ਵੀ ਤਿਆਰ ਹੋਣ। ਤੇ ਹਾਜੀ ਸਾਹਿਬ, ਤੁਸੀਂ ਤਜਰਬਾ ਵੀ ਰੱਖਦੇ ਆ, ਤੁਸੀਂ ਜਦੋਂ ਹੋਸ਼ ਸੰਭਾਲੀ, ਹੋਸ਼ ਵੀ ਨਹੀਂ ਸੀ ਆਈ ਤੇ ਤੁਹਾਡੇ ਘਰ 'ਚ ਸ਼ੌਕ ਸੀ ਜੀ ਇਹ, ਔਰ ਮਾਸ਼ਾਅੱਲਾ ਹੁਣ ਤੱਕ ਜਾਰੀ ਹੈ ਜੀ। ਜਦ ਉਦੋਂ ਸ਼ੌਕ ਦੇ ਵਿੱਚ ਜੀ ਬੈਲ ਦੀ ਉਮਰ ਕਿੰਨੀ ਸੀ, ਜਾਣੀ ਕਿੰਨਾ ਟਾਈਮ ਤੱਕ ਦੌੜਦਾ ਰਹਿੰਦਾ ਸੀ, ਤੇ ਹੁਣ ਬੈਲ ਕਿੰਨਾ ਟਾਈਮ ਦੌੜਦਾ ਜੀ ਓਵਰਆਲ ਜੀ? ਹੁਣ ਬਹੁਤ ਘੱਟ ਬੈਲ ਆ ਜਿਹੜੇ ਜ਼ਿਆਦਾ ਦੌੜਦੇ ਆ, ਕਿਉਂਕਿ ਡੇਲੀ ਦੌੜਾਂ, ਇੱਕ ਆ ਜਿਹੜੀ ਛੋਟੀਆਂ ਦੌੜਾਂ, ਰਾੜ, ਪਹਿਲੇ ਜਦੋਂ ਲੰਮੀਆਂ ਦੌੜਾਂ ਹੁੰਦੀਆਂ ਸੀ ਦੋ ਸੂਈਆਂ ਲੱਗਦੀਆਂ ਸੀ, 1 ਤੋਂ 2 ਸੂਈਆਂ।
ਹੁਣ 2 ਤਾਂ ਉੱਥੇ ਖੜਿਆਂ ਦੇ ਮਾਰ ਦਿੰਦੇ ਆ, ਕੁੱਟ ਪੈਂਦੀ ਆ, ਜ਼ੋਰ ਲੱਗਦਾ, ਮੁਕਾਬਲੇ ਹੁੰਦੇ ਆ। ਹੁਣ ਉਮਰ ਘੱਟ ਆ ਬੋਲਣ ਦੀ, ਪਹਿਲੇ ਜ਼ਿਆਦਾ ਸੀ ਭੱਜਣ ਦੀ ਟਾਈਮ। ਪਹਿਲੇ ਜੀ ਓਵਰਆਲ ਕਿੰਨਾ ਕੁ ਟਾਈਮ ਕੱਢ ਜਾਂਦੇ ਸੀ ਬੈਲ ਜੀ? ਪਹਿਲੇ ਕਾਫੀ ਦੇਰ ਕੱਢ ਜਾਂਦੇ ਸੀ। ਹੁਣ ਜੀ ਪਹਿਲਾਂ ਖੀਰਾ ਬੈਲ ਜੋੜਦੇ ਆ, ਉਦੋਂ ਬੋਲ ਚੌਗਾ ਛਿੱਕਾ ਜੋੜਦੇ ਸੀ। ਹੁਣ ਤਾਂ ਖੀਰਿਆਂ ਦੀਆਂ ਰੋਜ਼ ਦੌੜਾਂ ਹੁੰਦੀਆਂ। ਅੱਛਾ ਜੀ। ਤੇ ਇਹ ਖੀਰੇ ਹੀ ਮੁੱਕਰ ਜਾਂਦੇ ਆ। ਕੁਝ ਚੰਦ ਇੱਕ ਬੋਲ ਦੁਕਾਨ ਨੂੰ ਆਉਂਦੇ ਆ। ਹੁਣ ਤੁਸੀਂ ਦੇਖ ਲਓ ਕਿੰਨੇ ਖੀਰੇ ਚੰਗੇ ਚੰਗੇ ਭਜਦੇ ਦੋਂਦੇ ਚੌਗੇ ਬਸ ਕਰਕੇ। ਅੱਛਾ ਚਲੋ ਚੌਗਾ ਛਿੱਕਾ ਤੇ ਬਹੁਤ ਦੂਰ ਦੀ ਗੱਲ ਚੱਲ ਜਾਂਦੀ ਹੈ ਨਾ। ਹਾਂਜੀ। ਤੇ ਆਪਾਂ ਥੋੜਾ ਜਿਹਾ ਲਾਗੇ ਦੀ ਗੱਲ ਕਰੀਏ, ਫਿਰ ਵੀ ਬਿਹਤਰ ਤੋਂ ਬਿਹਤਰ ਜੀ ਕਿੰਨੀ ਉਮਰ 'ਚ ਜਾਣਾ ਚਾਹੀਦਾ ਬੈਲ ਲੈ ਕੇ ਜੀ, ਚੌਗਾ ਜਾਂ ਦੋਂਦਾ ਜੀ? ਨਹੀਂ ਭਜਾਓ, ਦੋਂਦਾ ਵੀ ਭਜਾਉਣਾ ਵਾ, ਉਹਨੂੰ ਥੋੜਾ ਜਿਹਾ ਟਾਈਮ ਦਿਓ ਨਾ। ਟਾਈਮ ਨਾਲ ਭਜਾਓ ਨਾ। ਰੋਜ਼ ਹੀ ਨਹੀਂ ਵੀ ਅੱਜ ਇੱਥੇ ਦੌੜ ਆ, ਕੱਲ੍ਹ ਨੂੰ ਕਿਆਣੇ ਦੌੜ ਆ, ਪਰਸੋਂ ਨੂੰ ਫਲਾਣਾ ਦੌੜ ਆ। ਨਹੀਂ, ਇੱਦਾਂ ਨਹੀਂ। ਉਹਨੂੰ ਕਮ ਸੇ ਕਮ 15-20 ਦਿਨ ਮਹੀਨੇ ਦਾ ਵਕਫਾ ਦਿਓ। ਸਹੀ ਜੀ। ਜਦੋਂ ਬੋਲ ਪੂਰਾ ਤਿਆਰ ਹੋ ਜਾਂਦਾ ਫਿਰ ਭਾਵੇਂ ਤੁਸੀਂ 8 ਦਿਨ ਹੀ ਭਜਾਈਓ, ਕੋਈ ਮਸਲਾ ਨਹੀਂ, ਫੁੱਲ ਤਿਆਰ ਹੋ ਜਾਂਦਾ। ਤੇ ਹਾਜੀ ਸਾਹਿਬ ਤੁਸੀਂ ਹੁਣ ਵੀ ਜ਼ਿਕਰ ਕੀਤਾ ਜੀ ਕਿ ਲੋਕ ਜਿੱਤ ਤੇ ਬਹੁਤੇ ਐਕਸਾਈਟਡ ਹੋ ਜਾਂਦੇ ਆ, ਬਲਕਿ ਓਵਰ ਐਕਸਾਈਟਡ ਹੋ ਜਾਂਦੇ ਆ। ਤੁਸੀਂ ਜਿੱਤਦੇ ਵੀ ਰਹੇ ਜੀ, ਤੇ ਤੁਹਾਡਾ ਜਿੱਤ ਕੇ ਜੀ ਐਕਸਾਈਟਡ ਹੋਣ ਦਾ ਮਿਆਰ ਕੀ ਸੀਗਾ ਜੀ? ਬਿਲਕੁਲ ਜੀ, ਖੁਸ਼ੀ ਕਰੀ ਦੀ ਆਪਣੀ ਹੱਦ ਤੱਕ। ਇਹ ਨਹੀਂ ਕਿ ਐਵੇਂ ਬਿਲਾ ਵਜ੍ਹਾ ਹੀ ਆਪਣੀ ਖੁਸ਼ੀ ਕਰੀ ਦੀ ਮੈਦਾਨ ਦੇ ਵਿੱਚ, ਘਰ ਆ ਕੇ ਵੀ ਕਰੀ ਦੀ ਹੈ। ਹਾਰ ਜਾਈਏ ਫਿਰ ਵੀ ਕਦੀ ਪਰੇਸ਼ਾਨ ਨਹੀਂ ਹੋਏ। ਇੱਥੇ ਤੱਕ ਵੀ ਕਈ ਦਫਾ ਹੋਇਆ ਕਿ ਜਿਹੜਾ ਮੁਖਾਲਫ ਸਵਾਰ ਆ ਉਹਨੂੰ ਵੀ ਪੈਸੇ ਦਿੱਤੇ ਉੱਤੇ ਇਨਾਮ ਸਦਕੇ। ਮਾਸ਼ਾਅੱਲਾ ਜੀ। ਹਾਂਜੀ। ਤੇ ਜਿਸ ਤਰ੍ਹਾਂ ਜੀ ਆਪਣਾ ਜਾਨਾ ਸਾਹਿਬ ਜੀ 19 ਚੱਕ ਵਾਲੇ ਜੀ, ਹਾਂਜੀ। ਉਹਨਾਂ ਨੇ ਜ਼ਿਕਰ ਕੀਤਾ ਜੀ ਕਿ ਹਾਈ ਸਾਹਿਬ ਨੂੰ ਤੁਸੀਂ ਹੁਣ ਵੀ ਆਪਣਾ ਰੜੀਆਂ ਦੇ ਵਿੱਚ ਲੈ ਕੇ ਜਾਂਦੇ ਹੋ, ਜਾ ਕੇ ਉੱਥੇ ਗੱਡੀ 'ਚ ਏਸੀ ਚਲਾ ਕੇ ਤੇ ਹਾਈ ਸਾਹਿਬ ਨੂੰ ਬਿਠਾ ਦਿੰਦੇ ਆ। ਹਾਂਜੀ, ਲੈ ਕੇ ਜਾਈਦਾ। ਤੇ ਅੱਛਾ ਜੀ ਹਾਈ ਸਾਹਿਬ, ਉਮਰ ਦਾ ਤਕਾਜ਼ਾ ਹੁੰਦਾ ਕਿ ਇੱਕ ਇਨਸਾਨ ਜਦੋਂ ਜਵਾਨ ਹੁੰਦਾ ਫਿਰ ਬੁਢਾਪੇ 'ਚ ਆ ਜਾਂਦਾ, ਜਿਹੜਾ ਮੁਸ਼ਕਲ ਹੁੰਦੀ ਆ, ਤੇ ਉਹ ਹਾਈ ਸਾਹਿਬ ਨਹੀਂ ਰੁਕਦੇ ਘਰ ਦੇ ਵਿੱਚ, ਜਾਂ ਤੁਹਾਡੀ ਆਪਣੀ ਖਾਹਿਸ਼ ਹੁੰਦੀ ਕਿ ਹਾਈ ਸਾਹਿਬ ਜਾਣ ਜੀ ਗਰਾਊਂਡ 'ਚ? ਨਹੀਂ, ਇਹਨਾਂ ਦੀ ਵੀ ਖੁਸ਼ੀ ਹੈ, ਅਸੀਂ ਆਪ ਖੁਸ਼ ਹੁੰਦੇ ਤੇ ਜਦੋਂ ਸਾਡੇ ਨਾਲ ਹੁੰਦੇ ਆ। ਅੱਛਾ ਜੀ। ਸਾਡੀ ਆਪਣੀ ਖੁਸ਼ੀ ਹੁੰਦੀ ਵੀ ਨਾਲ ਜਾਣ ਦੇਖਣ। ਸਹੀ ਜੀ। ਹਾਂਜੀ। ਹਾਈ ਸਾਹਿਬ ਵੀ ਰਜ਼ਾਮੰਦ ਹੋ ਕੇ ਜਾਂਦੇ ਜਾਂ ਤੁਹਾਡੇ ਫੋਰਸ ਕੀਤੇ ਜਾਂਦੇ ਆ ਜੀ? ਨਹੀਂ, ਰਜ਼ਾਮੰਦ ਹੋ ਕੇ ਜਾਂਦੇ। ਅੱਛਾ ਜੀ। ਹਾਂਜੀ। ਤੇ ਤੁਹਾਡਾ ਜੀ ਕੋਈ ਪੈਗਾਮ ਜੀ ਦੋਸਤਾਂ ਨੂੰ? ਦੋਸਤਾਂ ਨੂੰ ਇਹੀ ਪੈਗਾਮ ਆ ਕਿ ਸ਼ੌਕ ਨੂੰ ਸ਼ੌਕ ਦੀ ਜਗ੍ਹਾ ਰੱਖੋ, ਮੁਖਾਲਫਤ ਕੋਈ ਕਿਸੇ ਨਾਲ ਨਾ ਕਰੇ, ਆਪਣੇ ਬੈਲਾਂ ਨੂੰ ਤਿਆਰ ਕਰਨ ਸਹੀ ਤਰੀਕੇ ਨਾਲ, ਔਰ ਦੌੜਾਂ ਦਾ ਵਕਫਾ ਰੱਖਣ, ਕਮ ਸੇ ਕਮ 15 ਦਿਨ ਦਾ। ਸਹੀ ਜੀ। ਹਾਂਜੀ। ਜਿਹੜਾ ਬੋਲ ਜਿੱਤਦਾ ਵਾ ਉਹਨੂੰ ਆਪਣੇ ਬੋਲ ਤਿਆਰ ਕਰਕੇ ਹਰਾਉਣ। ਇਹ ਨਾ ਕਹਿਣ ਕਿ ਪੱਲੇ ਅੱਡਣ ਵੀ ਯਾਰ ਲਾਏ ਹਾਰ ਜਾਏ। ਆਪਣੇ ਤਿਆਰ ਕਰਨ, ਆਪਣੇ ਤਿਆਰ ਕਰਕੇ ਉਹਨਾਂ ਨੂੰ ਹਰਾਉਣ। ਸਹੀ ਜੀ। ਯਾਨੀ ਦਵਾ ਨਾ ਕਰਨ ਵੀ ਆ ਉਹ ਹਾਰ ਜਾਏ, हरू ਤਾਂ ਤਦੀ ਜੇ ਸਾਡੇ ਭਜਦੇ ਹੋਣਗੇ ਤਾਂ ਹਰੂਗਾ। ਹਾਈ ਸਾਹਿਬ ਸ਼ੌਕ ਨੂੰ ਤੁਸੀਂ ਮਾਸ਼ਾਅੱਲਾ ਕਰਦੇ ਹੋ, ਸਮਝਦੇ ਹੋ, ਤੇ ਇਸ ਟਾਈਮ ਜੀ ਸ਼ੌਕ ਦੀ ਕੈਲਕੂਲੇਸ਼ਨ ਦੇ ਨਾਲ ਜੀ ਕਿਹੜਾ ਬੈਲ ਹੈ ਜੀ ਨੰਬਰ 1 ਜੀ? ਫਖਰੇ ਟੋਬਾ। ਫਖਰੇ ਟੋਬਾ ਤੋਂ ਬਾਅਦ ਜੀ ਸੈਕੰਡ ਥਰਡ ਦੇ ਜੀ ਤੁਸੀਂ ਕਿਹਨੂੰ ਰੱਖਦੇ ਆ ਜੀ? ਬਾਕੀ ਸਾਰੇ ਇੱਕੋ ਜਿਹਾ ਹੀ ਹੈ, ਬਾਕੀ ਰਲਦੇ ਮਿਲਦੇ ਹੀ ਹੈ, ਕੋਈ 19-20 ਹੁੰਦਾ ਹੀ ਹੈ। ਠੀਕ ਜੀ। ਹਾਂਜੀ, ਉਹ ਬੋਲ ਦਾ ਇਸ ਟਾਈਮ ਅੱਛਾ ਵੱਜਦਾ। ਸਹੀ ਜੀ। ਸਵਾਰਾਂ ਨਾਲ ਵਾਹ ਨਹੀਂ ਰਿਹਾ, ਬਲਕਿ ਤੁਸੀਂ ਖੁਦ ਸਵਾਰ ਰਹੇ ਜੀ, ਤੁਹਾਡੇ ਬਜ਼ੁਰਗ ਜੀ, ਔਰ ਨਾਮਵਰ ਦੌੜਾਂ ਦੇ ਵਿੱਚ ਸਵਾਰੀ ਕੀਤੀ ਤੁਸੀਂ ਵੇਖਿਆ ਜੀ, ਤੇ ਸਵਾਰੀ ਦੀ ਤਕਨੀਕ ਨੂੰ ਵੀ ਤੁਸੀਂ ਸਮਝਦੇ ਆ ਜੀ। ਹਾਂਜੀ। ਤੇ ਤੁਹਾਡੀ ਕੈਲਕੂਲੇਸ਼ਨ ਦੇ ਮੁਤਾਬਕ ਜੀ ਸਵਾਰ ਪਹਿਲੇ ਨੰਬਰਾਂ ਤੇ ਕੌਣ ਆ ਜੀ? ਇਹ 3-4 ਸਵਾਰ ਸਾਰੇ ਚੰਗੇ ਆ। ਉਸਤਾਦ ਵਸੀਮ ਹੋ ਗਿਆ, ਅਬਦਸਤਾਰ ਹੋ ਗਿਆ, ਸ਼ਬੀਰ ਹੋ ਗਿਆ, ਗਾਮੂ ਹੋ ਗਿਆ, ਇਹ ਤਕਰੀਬਨ ਸਾਰੇ ਹੀ ਸਵਾਰ ਚੰਗੇ ਆ। ਜਿਹੜੀਆਂ 4-5 ਜਿਨ੍ਹਾਂ ਦਾ ਤੁਸੀਂ ਜ਼ਿਕਰ ਕੀਤਾ ਬਾਗਾ 360 ਚ। ਹਾਂਜੀ। ਹਾਂਜੀ, ਸਾਰੇ ਸਵਾਰ ਚੰਗੇ ਆ। ਸਹੀ ਜੀ। ਹਾਈ ਸਾਹਿਬ ਬਹੁਤ ਜ਼ਿਆਦਾ ਸ਼ੁਕਰੀਆ ਜੀ, ਤੁਸੀਂ ਸਾਡੇ ਨਾਲ ਜੀ ਕੀਮਤੀ ਵੇਲਾ ਆਪਣਾ ਸ਼ੇਅਰ ਕੀਤਾ ਜੀ, ਸਾਡੇ ਨਾਲ ਮਾਲੂਮਾਤ ਸ਼ੇਅਰ ਕੀਤੀ। ਬਾਬਾ ਜੀ ਤੁਹਾਡਾ ਹੀ ਬਹੁਤ ਜ਼ਿਆਦਾ ਸ਼ੁਕਰੀਆ ਜੀ, ਬੜੀ ਮਿਹਰਬਾਨੀ। ਦੋਸਤੋ ਇਹਦੇ ਨਾਲ ਹੀ ਅਸੀਂ ਤੁਹਾਡੇ ਕੋਲੋਂ ਇਜਾਜ਼ਤ ਚਾਹੁੰਦੇ ਹਾਂ ਜੀ, ਤੇ ਆਪਣਾ ਖਿਆਲ ਰੱਖਣਾ ਜੀ। ਅੱਲਾਹ ਹਾਫਿਜ਼, ਅੱਲਾਹ ਨਿਗਹਬਾਨ, ਰੱਬ ਰੱਖਾ।